ਅੱਜ ਜਿਹੜਾ ਸਾਡਾ ਮਕਸਦ ਹੈ ਇੱਕ ਪ੍ਰੈਸ ਪੱਤਰਕਾਰਾਂ ਨਾਲ ਮਿਲਣੀ ਕਰਨ ਦਾ ਸਾਡਾ ਜੋ ਏਜੰਡਾ ਅੱਜ ਦਾ ਜਾਂ ਜਿਹੜੀ ਅਸੀਂ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਹਾਂ ਲੋਕਾਂ ਦੇ ਵਿੱਚ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ 6 ਮਹੀਨੇ ਹੋਏ ਆ। ਬੜੇ ਵੱਡੇ ਮਾਰਜਨ ਦੇ ਨਾਲ ਲੋਕਾਂ ਨੇ ਸਰਕਾਰ ਬਣਾਈ ਹੈ ਔਰ ਬੜੀਆਂ ਉਮੀਦਾਂ ਨਾਲ ਬਣਾਈ ਸੀ ਕਿ ਯਾਰ ਜਿਹੜੇ ਇਹ ਕਹਿੰਦੀ ਸੀ ਸਰਕਾਰ ਕਿ ਅਸੀਂ ਰਾਜਨੀਤੀ ਬਦਲਣਾ ਆਏ ਆ, ਅਸੀਂ ਬਦਲਾਅ ਕਰਨਾ ਆਏ ਆ, ਅਸੀਂ ਪੰਜਾਬ ਨੂੰ ਬਾਈ ਬਣ ਕੇ ਪਿੱਛੇ ਨਾ ਯਾਰ ਆਹ ਕਰੋ, ਅਸੀਂ ਪੰਜਾਬ ਨੂੰ ਬਦਲਣਾ ਆਏ ਆ, ਅਸੀਂ ਪੰਜਾਬ ਨੂੰ ਪੈਰਾਂ ਤੇ ਖੜਾ ਕਰਨਾ ਆਏ ਆ, ਅਸੀਂ ਪ੍ਰਬੰਧ ਜਿਹੜਾ ਮਾੜਾ ਉਹਨੂੰ ਬਦਲਣਾ ਆਏ ਆ। ਹੁਣ ਤੁਹਾਨੂੰ ਮੈਂ ਇਸ ਸਰਕਾਰ ਦੀਆਂ ਅੱਜ ਕਿਉਂ ਤੁਹਾਡੇ ਕੋਲੇ ਬੈਠੇ ਆ, ਕਿਉਂ ਅਸੀਂ ਇਹ ਗੱਲ ਪੰਜਾਬ ਦੇ ਲੋਕਾਂ ਤੱਕ ਲਿਜਾਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਬਦਲਾਅ ਦੀ ਗੱਲ ਕਰਦੀ ਸੀ ਉਹ ਬਦਲਾਖੋਰੀ ਦੀ ਨੀਤੀ ਤੇ ਕਿਵੇਂ ਆ ਗਈ ਆ। ਮੇਰੇ ਨਾਲ ਕੀ ਵਾਪਰ ਰਿਹਾ ਪਿਛਲੇ ਦਿਨਾਂ ਤੋਂ ਲੈ ਕੇ ਆ ਮੇਰੇ 2 ਮੁਕੱਦਮੇ ਨੇ ਦਰਜ ਹੋਏ ਆ। ਇਹ ਇੱਕ ਮੁਕੱਦਮਾ ਮੇਰਾ ਦਰਜ ਹੋਇਆ 2017 ਦੇ ਵਿੱਚ ਮੇਰੇ ਤੇ ਮੁਕੱਦਮਾ ਦਰਜ ਹੋਇਆ ਸਦਰ ਰਾਮਪੁਰੇ ਥਾਣੇ ਦੇ ਵਿੱਚ। ਉਸ ਤੋਂ ਬਾਅਦ ਇੱਕ ਮੇਰੇ ਤੇ ਮੁਕੱਦਮਾ ਦਰਜ ਹੋਇਆ 2019 ਦੇ ਵਿੱਚ ਜੋ ਕਿ ਥਾਣਾ ਲੰਬੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਰੋਸ ਵਜੋਂ ਇੱਕ ਮਾਰਚ ਬਾਦਲਾਂ ਦੇ ਘਰ ਵੱਲ ਨੂੰ ਜਾਂਦਾ ਤੇ ਉੱਥੇ ਇੱਕ ਵੱਡਾ ਪ੍ਰਦਰਸ਼ਨ ਹੁੰਦਾ ਹੈ ਜਿਹਦੇ ਵਿੱਚ ਮੇਰੇ ਉੱਤੇ ਇਕੱਲੇ ਵਾਏ ਨੇ, ਮੇਰੇ ਇਕੱਲੇ ਤੇ ਬਹੁਤ ਉੱਥੇ ਵੱਖ-ਵੱਖ ਜਥੇਬੰਦੀਆਂ ਸੀਗੀਆਂ। 307 ਦਾ ਪਰਚਾ ਦਰਜ ਹੁੰਦਾ ਹੈ। ਉਹ ਪਰਚਾ ਜਿਹੜਾ ਉਦੋਂ ਬਾਅਦ ਜਦੋਂ ਮੈਂ ਜਾ ਕੇ ਇਹਨਾਂ ਪਰਚਿਆਂ ਦੀ ਬਾਬਤ ਮੈਂ ਮਿਲਦਾ ਜਾ ਕੇ ਐਸਐਸਪੀ ਨੂੰ ਉਸ ਸਮੇਂ ਦੇ ਨੂੰ ਰਾਜਬਚਨ ਸਿੰਘ ਸੰਧੂ ਐਸਐਸਪੀ ਹੁੰਦੇ ਆ ਤਾਂ ਮੈਂ ਉਹਨੂੰ ਦੱਸਦਾ ਵੀ ਜਿਹੜੀ ਤੁਸੀਂ 307 ਮੇਰੇ ਤੇ ਲਾਤੀ ਹੈ ਮੈਂ ਤਾਂ ਗੱਡੀ ਚਲਾ ਵੀ ਨਹੀਂ ਰਿਹਾ, ਗੱਡੀ ਤਾਂ ਕੋਈ ਹੋਰ ਚਲਾ ਰਿਹਾ। ਪੜਤਾਲ ਹੁੰਦੀ ਹੈ, ਚਲੋ ਪੜਤਾਲ ਦੇ ਵਿੱਚ 9/6/2020 ਨੂੰ ਐਸਐਸਪੀ ਰਾਜਬਚਨ ਸਿੰਘ ਸੰਧੂ ਅਪਰੂਵਲ ਦਿੰਦੇ ਨੇ, ਮਨਜ਼ੂਰੀ ਦਿੰਦੇ ਨੇ। ਇਹ ਪਰਚਾ ਮੇਰਾ ਰੱਦ ਹੋ ਜਾਂਦਾ। ਰੱਦ ਹੋ ਕੇ ਉਦੋਂ ਬਾਅਦ ਇਹ ਕੋਰਟ ਦੇ ਵਿੱਚ ਦੇ ਦਿੱਤਾ ਜਾਂਦਾ। ਇਹਦੀ ਖਰਾਜ ਰਿਪੋਰਟ ਭਰ ਕੇ ਕੈਂਸਲੇਸ਼ਨ ਭਰ ਕੇ ਕੋਰਟ ਮਲੋੜ ਦੇ ਵਿੱਚ ਦੇ ਦਿੱਤਾ ਜਾਂਦਾ। ਫਿਰ ਦਿੱਲੀ ਅੰਦੋਲਨ ਆਉਂਦਾ, ਕਿਸਾਨੀ ਅੰਦੋਲਨ ਆਉਂਦਾ। ਉਸ ਦੌਰਾਨ ਮੇਰੇ ਦਿੱਲੀ ਪਰਚੇ ਹੁੰਦੇ ਨੇ। ਦਿੱਲੀ ਪਰਚਿਆਂ ਦੌਰਾਨ ਡੀਜੀਪੀ ਪੰਜਾਬ ਇਹ ਜਿਹੜਾ ਮੇਰਾ ਪਰਚਾ ਕੋਰਟ ਦਿੱਤਾ ਹੁੰਦਾ ਇਹਨਾਂ ਨੂੰ ਦੁਬਾਰੇ ਵਾਪਸ ਜਿੰਨੇ ਮੇਰੇ ਪਰਚੇ ਪੰਜਾਬ 'ਚ ਪੁਰਾਣੇ ਹੋਏ ਆ ਉਹਨਾਂ ਨੂੰ ਵਾਪਸ ਲੈ ਲੈਂਦੇ ਆ। ਕਹਿੰਦੇ ਅਸੀਂ ਦੁਬਾਰਾ ਪੜਤਾਲ ਕਰਨੀ ਹੈ। ਚਲੋ ਪੜਤਾਲ ਤੋਂ ਬਾਅਦ ਫਿਰ ਇਹ ਦੁਬਾਰਾ ਜਿਹੜਾ ਪਰਚਾ ਹੈ 9/11/21 ਨੂੰ ਐਸਐਸਪੀ ਸਰਬਜੀਤ ਸਿੰਘ ਲੱਗੇ ਸੀ ਮੁਕਤਸਰ। ਉਹਨਾਂ ਨੇ ਇਹ ਮੇਰਾ ਪਰਚਾ ਰੱਦ ਕਰਕੇ ਕੈਂਸਲ ਕਰਕੇ ਪੜਤਾਲ ਕਰਕੇ ਖਰਾਜ ਰਿਪੋਰਟ ਭਰ ਕੇ ਮਲੋੜ ਕੋਰਟ ਦੇ ਦਿੱਤਾ। 7ਵੇਂ ਮਹੀਨੇ 'ਚ ਹੁਣ ਆ ਕੇ 7ਵੇਂ ਮਹੀਨੇ 'ਚ ਆ ਕੇ ਐਸ ਸਰਕਾਰ ਨੇ ਇਹ ਜਿਹੜੇ ਮੇਰੇ ਪਰਚੇ ਨੇ ਇਹਨਾਂ ਪਰਚਿਆਂ ਨੂੰ ਦੁਬਾਰਾ ਇਹ ਕਹਿੰਦੇ ਅਸੀਂ ਇਹਦੀ ਰੀਇਨਵੈਸਟੀਗੇਸ਼ਨ ਕਰਨੀ ਹੈ, ਇਹਦੀ ਦੁਬਾਰਾ ਪੜਤਾਲ ਕਰਨੀ ਹੈ। ਇੱਕ ਸੈੱਟ ਬਣਾਈ, ਕੋਰਟ 'ਚ ਦਿੱਤਾ ਹੋਇਆ ਪਰਚਾ 2 ਵਾਰੀ ਕੈਂਸਲੇਸ਼ਨ ਭਰ ਕੇ ਖਰਾਜ ਰਿਪੋਰਟ ਭਰ ਕੇ ਦੁਬਾਰਾ ਖੋਲ੍ਹ ਦਿੱਤਾ ਗਿਆ। ਇਹ ਪਰਚੇ ਮੇਰੇ ਦੁਬਾਰੇ ਖੋਲ੍ਹ ਕੇ ਤੇ ਮੈਨੂੰ ਸੁਨੇਹੇ ਉਸ ਤਰ੍ਹਾਂ ਦੇ ਆਉਣੇ ਸ਼ੁਰੂ ਹੋਏ ਕਿ ਤੂੰ ਵੱਡੇ ਘਰ ਚਲਿਆ ਜਾ, ਤੂੰ ਕਿਸੇ ਨੂੰ ਮਿਲ ਲਾ, ਰਾਘਵ ਚੱਡੇ ਵਰਗੇ ਨੂੰ ਮਿਲ ਲਾ, ਕਿਸੇ ਹੋਰ ਨੂੰ ਮਿਲ ਲਾ, ਤੇਰਾ ਛੁਟਕਾਰਾ ਹੋ ਜਾਊਗਾ। ਮੈਂ ਕਿਹਾ ਦਿੱਲੀ ਲੱਖ ਰੁਪਇਆ ਸਿਰ ਤੇ ਨਾਮ ਸੀ, ਪਰਚੇ ਵੀ ਹੋਏ ਆ, ਹੋਰ ਥਾਵਾਂ 'ਤੇ ਵੀ ਪਰਚੇ। ਡਰਨ ਵੇਲੇ ਅਸੀਂ ਡਰੇ ਨਹੀਂ, ਪੰਜਾਬ ਲਈ ਬੋਲ ਰਹੇ ਹਾਂ, ਪੰਜਾਬ ਲਈ ਬੋਲਾਂਗੇ। ਇਹ ਮਨ 'ਚੋਂ ਭੁਲੇਖਾ ਕੱਢ ਦਿਓ, ਨਾ ਕਿਸੇ ਰਾਘਵ ਚੱਡੇ ਨੂੰ ਮਿਲਣਾ, ਨਾ ਅੱਜ ਤੇ ਨਾ ਅਸੀਂ ਕੱਲ੍ਹ। ਜਿਵੇਂ ਪਹਿਲਾਂ ਗੱਲ ਕਰਕੇ ਹਟਿਆ ਇੱਥੇ ਕਿ ਕਿਵੇਂ ਇਹਨਾਂ ਨੇ ਸਾਡੇ ਇੱਥੇ ਇਹਨਾਂ ਨੇ ਇੱਕ ਆਪਣਾ ਮਾਫੀਆ ਬਿਠਾਇਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ। ਲੱਖਾਂ ਰੁਪਈਆ ਤਨਖਾਹਾਂ ਦੇ ਕੇ ਇੱਥੇ ਸਰਕਾਰੀ ਕੋਠੀਆਂ ਦੇ ਕੇ ਉਹਨਾਂ ਨੂੰ ਬਿਠਾਇਆ ਹੋਇਆ। ਉਹ ਕਿਵੇਂ ਕਿਸੇ ਬੰਦੇ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਉਹਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹਨੂੰ ਟਰੋਲ ਕੀਤਾ ਜਾਂਦਾ ਹੈ। ਉਹ ਇਹਨਾਂ ਦੇ ਕੰਮ ਨਹੀਂ ਲੋਟ ਆਇਆ। ਬੰਦੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਪ੍ਰਾਪੇਗੰਡਾ ਕਰਨ ਦੀ ਕੋਸ਼ਿਸ਼, ਉਹਦੇ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼। ਫਿਰ ਅਗਲੀ ਗੱਲ ਤੇ ਹੁਣ ਇਹ ਆ ਗਏ ਕਿ ਜਿਹੜੇ ਪਰਚੇ ਮੇਰੇ 17 ਦੇ ਨੇ, 19 ਦੇ ਨੇ, ਜਿਨ੍ਹਾਂ ਪਰਚਿਆਂ ਦੇ ਵਿੱਚ ਮੈਨੂੰ ਪੜਤਾਲ ਦੌਰਾਨ ਬਰੀ ਕਰ ਦਿੱਤਾ ਗਿਆ, ਕੋਰਟ ਦੇ ਦਿੱਤੇ ਗਏ ਕੈਂਸਲੇਸ਼ਨ ਦੀ ਖਾਤਰ, ਉਹ ਪਰਚੇ ਦੁਬਾਰਾ ਕਢਾ ਕੇ ਮੈਨੂੰ ਫੜਨ ਨੂੰ ਫਿਰਦੇ ਆ। ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਮੈਂ ਤਿਆਰ ਹਾਂ, ਜਿਹਦੇ ਮਰਜ਼ੀ ਫੜ ਲਿਓ, ਮੈਂ ਭੱਜਿਆ ਨਹੀਂ ਕਿਤੇ। ਪਰ ਆਹ ਧਮਕੀਆਂ ਜਿਹੜੀਆਂ ਤੁਸੀਂ ਦੇਣ ਲੱਗੇ ਹੋ
कि आ तेरे परचे खोलते जी, कोई गल नहीं, फलाने नूं मिल तेरा छुटकारा हो जू, धिमके नूं मिल तेरा छुटकारा हो जू। असीं इस गल 'च ना पए अज ते ना पए कल। की असीं पंजाब दी गल करदे हां, असीं अज इहनूं तां चुभदे हां? की असीं इह गल कीती कि तुसीं पिछे जे वैटनरी इंस्पैक्टर रखिया 68, 34 बंदे बाहरले सूबिਆਂ ਦੇ रख ले। जे असीं भगवंत सिंह मान नूं मिले तो इक्को गल कह के आए सीगे, पंजाब दीआं नौकरियां पंजाबियों दी राखवियां कर। की असीं माड़ा कर रहे हैं? की असीं भगवंत मान नूं मिल के इह कहा सीगा कि पंजाब दा पानी सोच किधर नूं जा रहा है, जिहदे पिछे अज NGT ने 2000 करोड़ का जुर्माना पाता। आ पानी पलीत होई जांदा साडे सतलुज दे, साडे दरियावां, नहरां, नदियां दे। की असीं माड़ा करता? की असीं भगवंत मान नूं इह गल कह के आए कि पिंड पिंड चिट्टा विकी जांदा है, मामा दे पुੱਤ मरदे आ रोज, शरेआम विकदा, 10 गुणा वध गया थोड़ी सरकार आउण तो बाद। की असीं माड़ा कर रहे हैं? की असीं इन्हां नूं इह सवाल पुछदे हां कि तुसीं राघव ਚੱਡੇ ਨੂੰ ਇੱਥੇ कोठी दित्ती हुई है, 5-5 गारदां दित्तियां होईयां ने, ਜਿਹੜੇ ਕਹਿੰਦੇ ਸੀ आम बंदे आ, आम लोकां दी सरकार होਊ, कोई VIP कल्चर नहीं होਊ, हज़ारां गनमैन ले ले, भगवंत मान कोले खुद आपदे कोले 5 कोठियां ने, 5 घर ने। की असीं ਇਹਦਾ जवाब मंगदे हां? ਇਹ गलत कर रहे हैं? की असीं ਇਹ ਪੁੱਛਦੇ हां कि तुसीं 12-13 हज़ार करोड़ रुपया करजा पहलां चक लिया, 150 मिलियन आ परसों चौथे फिर वर्ल्ड बैंक तो ले लिया, जिहड़ी सरकार कहंदी सी पंजाब नूं करजा मुक्त करना है। कि असीं गलत कर रहे हैं? ਜਿਹੜੇ ਅਸੀਂ ਇਹ ਗੱਲ ਕਹਿੰਦੇ ਆ कि ਜਦੋਂ ਭਗਵੰਤ ਮਾਨ ਕਦੇ गुजरात ਜਾਂਦਾ ਹੈ, ਕਦੇ ਹਿਮਾਚਲ ਜਾਂਦਾ ਹੈ, ਲੱਖਾਂ ਰੁਪਇਆ ਤੇਲ ਦਾ ਖਰਚਾ ਫੂਕਦੇ ਆ, ਜਹਾਜ਼ਾਂ ਦੇ ਉੱਤੇ ਖਰਚਾ ਕਰਦੇ ਆ, ਜਦੋਂ ਤੁਹਾਡੇ ਵਰਗੇ ਪੱਤਰਕਾਰ ਭਰਾ ਸਵਾਲ ਪੁੱਛਦੇ ਆ ਤਾਂ ਕਹਿੰਦੇ ਜੀ ਇਹ ਨਿੱਜੀ ਸੁਰੱਖਿਆ ਦਾ ਮਸਲਾ ਹੈ ਜੀ। ਇਹ ਕਿੱਥੋਂ ਸੁਰੱਖਿਆ ਵਾਲੀ ਗੱਲ ਆ ਗਈ ਵੀ ਜੇ ਕਿਸੇ ਨੇ ਪੁੱਛ ਲਿਆ, RTA ਰਾਹੀਂ ਪੁੱਛ ਲਿਆ, ਜਾਂ ਕਿਸੇ ਪੱਤਰਕਾਰ ਨੇ ਪੁੱਛ ਲਿਆ ਕਿ ਤੁਸੀਂ ਗੁਜਰਾਤ ਗਏ ਜੀ, ਹਿਮਾਚਲ ਗਏ, ਕਿੰਨਾ ਖਰਚਾ ਹੋਇਆ? ਕਿਹੜੀ ਗੱਲ ਅਸੀਂ ਗਲਤ ਪੁੱਛ ਰਹੇ ਹਾਂ ਜਿਹਦੇ ਕਰਕੇ ਸਾਨੂੰ ਇਹ ਅੰਦਰ ਦੇਣ ਦੀ ਤਿਆਰੀ ਕਰ ਰਹੇ ਆ? ਸਾਡੇ ਪੁਰਾਣੇ 5 ਸਾਲ 6 ਸਾਲ 4 ਸਾਲ ਪੁਰਾਣੇ ਮੁਕੱਦਮੇ ਖੋਲ ਕੇ। ਸੋ ਅਸੀਂ, ਮੈਂ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ, ਤੇਰੀ ਕੋਠੀ ਸੰਗਰੂਰ ਹੈ, ਤੇਰਾ ਘਰ ਇੱਥੇ ਵੀ ਹੈਗਾ ਚੰਡੀਗੜ੍ਹ ਦੇ ਵਿੱਚ, ਜਿੱਦੇ ਤੂੰ ਕਹੇਗਾ ਮੈਂ ਆਜੂ, ਮੈਨੂੰ ਫੜ ਲਿਓ। ਅਸੀਂ ਕੋਈ ਨਾ ਭੱਜੇ ਆ ਤੇ ਨਾ ਅਸੀਂ ਭੱਜਣਾ ਹੈ, ਤੇ ਨਾ ਤੁਹਾਡੇ ਦਵਾਇਆ ਦਬਣਾ ਹੈ। ਸਿਰ ਤੇ ਕਫਨ ਬੰਨ ਕੇ ਚੱਲੇ ਆ, ਨਾਲ ਲੈ ਕੇ ਚੱਲੇ, ਜਿੱਦੇ ਪੰਜਾਬ ਲਈ ਚੱਲੇ ਆ। ਬਹੁਤ ਕੁਝ ਜ਼ਿੰਦਗੀ 'ਚ ਪਹਿਲਾਂ ਵੀ ਦੇਖ ਲਿਆ ਤੇ ਅੱਗੇ ਵੀ ਦੇਖਾਂਗੇ, ਪਰ ਆਹ ਨਹੀਂ ਕਦੇ ਹੋਊਗਾ ਵੀ ਅਸੀਂ ਕਦੇ ਸਮਝੌਤੇਵਾਦੀ ਬਹਿ ਗਏ ਆ ਵੀ ਤੁਹਾਡੇ ਨਾਲ ਗੱਲ ਕਰ ਲਾਂਗੇ ਆ ਕੇ, ਜਾਂ ਬਹਿ ਕੇ ਚੁੱਪ ਕਰ ਜਾਵਾਂਗੇ। ਹਾਂ, ਤੁਹਾਡੇ ਨਾਲ ਨਿੱਜੀ ਕੋਈ ਵਿਰੋਧ ਨਹੀਂ, ਪਰ ਜੇ ਤੁਸੀਂ ਪੰਜਾਬ ਦੇ ਲਈ ਗਲਤ ਨੀਤੀਆਂ ਲੈ ਕੇ ਆਓਗੇ, ਤੁਸੀਂ ਰਾਜ ਸਭਾ ਮੈਂਬਰ ਭੇਜੇ ਸੀ, ਉਹਦੀ ਵੀ ਆਵਾਜ਼ ਉਠਾਈ, ਕਿਉਂ ਭੇਜੇ? ਕਿਉਂ ਪੰਜਾਬ ਪੱਖੀ ਬੰਦਾ ਨਹੀਂ ਗਿਆ ਹਾਲ ਤੱਕ ਕੋਈ ਉੱਥੇ? ਜਿਹੜੀ ਗੱਲ ਵੀ ਪੰਜਾਬ ਦੇ ਉਲਟ ਕਰੋਗੇ ਅਸੀਂ ਉਹਦੇ ਖਿਲਾਫ ਬੋਲਾਂਗੇ, ਲੋਕਾਂ ਨੂੰ ਜਗਾਵਾਂਗੇ ਵੀ, ਲਹਿਰ ਵੀ ਖੜੀ ਕਰਾਂਗੇ ਲੋਕਾਂ ਦੇ ਵਿੱਚ ਜਾ ਕੇ। ਉਹਦੇ ਲਈ ਜੇ ਤੁਸੀਂ ਚਾਹੁੰਦੇ ਵੀ ਚੁੱਪ ਕਰ ਜਾਓ, ਤੁਹਾਡੀ ਜ਼ੁਬਾਨ ਬੰਦ ਕਰ ਦਿਆਂਗੇ ਡਰਾ ਕੇ, ਪਰਚੇ ਦਵਾ ਕੇ, ਤਾਂ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਤੇ ਕੱਢ ਦਿਓ। ਅੱਜ ਸਾਡਾ ਮਕਸਦ ਤੁਹਾਡੇ ਰਾਹੀਂ ਲੋਕਾਂ ਕੋਲੇ ਗੱਲ ਦੱਸਣ ਦਾ ਸਾਡਾ ਫਰਜ਼ ਇਹ ਸੀਗਾ, ਮਕਸਦ ਇਹ ਸੀਗਾ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਵੀ ਯਾਰ ਇਹਨੂੰ ਪਤਾ ਨਹੀਂ ਕਾਹਜ ਫੜ ਲਿਆ। ਅੱਜ ਤਾਂ ਪਹਿਲਾਂ ਦੱਸ ਰਿਹਾ ਵੀ ਆਹ ਕਰਤੂਤ ਹੈ ਜਿਹੜੀ, ਆਹ ਕੰਮ ਹੈ ਜਿਹੜੇ ਇਹ ਸਰਕਾਰ ਆਹ ਕੁਛ ਕਰ ਰਹੀ ਹੈ। ਆ ਪੁਰਾਣੇ ਮੁਕੱਦਮੇ ਮੇਰੇ ਜਿਹੜੇ ਅਦਾਲਤਾਂ 'ਚ ਦੇ ਤੇ ਜੱਜ ਦੇ ਕੋਲੇ ਪਿਆ ਮੇਰੀ ਫਾਈਲ, ਉਹ ਵਾਪਸ ਕਰਾ ਕੇ ਮੈਨੂੰ ਘੇਰਨ ਦੀ ਤਿਆਰੀ ਕਰ ਰਹੇ ਆ। ਇਹ ਮੈਨੂੰ ਨਹੀਂ ਗੱਲਾਂ ਘੇਰ ਰਹੇ, ਇਹ ਜਿਹੜਾ ਵੀ ਬੰਦਾ ਇੱਥੇ ਪੰਜਾਬ ਪ੍ਰਤੀ ਕੋਈ ਗੱਲ ਕਰਦਾ ਹੈ, ਇਹਨਾਂ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦਾ ਹੈ, ਉਹ ਹਰ ਬੰਦਾ ਇੱਥੇ ਘੇਰਿਆ ਜਾ ਰਿਹਾ, ਕਿਸੇ ਵੀ ਤਰੀਕੇ ਨਾਲ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਨੂੰ ਬਦਨਾਮ ਕਰਨ, ਚਾਹੇ ਸੋਸ਼ਲ ਮੀਡੀਆ ਰਾਹੀਂ, ਆਪਣੇ ਮਾਫੀਏ ਰਾਹੀਂ, ਚਾਹੇ ਉਹਨੂੰ ਕਿਸੇ ਹੋਰ ਤਰੀਕੇ ਰਾਹੀਂ ਇਹ ਦੱਬਣ। ਤਾਂ ਇਸ ਕਰਕੇ ਇਹ ਜਿਹੜਾ ਪ੍ਰਾਪੇਗੰਡਾ ਚੱਲ ਰਿਹਾ, ਜਿਹੜੀ ਇਹ ਨੀਤੀ 'ਤੇ ਚੱਲ ਰਹੇ ਹੈ, ਇਹਨਾਂ ਨੂੰ ਅਸੀਂ ਅੱਜ ਇਹ ਵੀ ਕਹਿਣਾ ਚਾਹੁੰਦੇ ਵੀ ਪੰਜਾਬ ਇਹ ਤੋਂ ਦੱਬੂਗਾ ਨਹੀਂ। ਬਥੇਰਾ ਕੁਛ ਪੰਜਾਬ ਨੇ ਪਹਿਲਾਂ ਝੱਲਿਆ, ਪੰਜਾਬ ਦੇ ਲੋਕਾਂ ਨੇ ਬਹੁਤ ਕੁਛ ਹੰਢਾਇਆ ਆਪਣੇ ਪਿੰਡਾਂ ਦੇ ਉੱਤੇ। ਸੋਡੀਆਂ ਗਦਰ ਧਮਕੀਆਂ ਨਾਲ ਜਾਂ ਪਰਚੇ ਖੋਲ੍ਹਣ ਦੇ ਨਾਲ ਨਾ ਅਸੀਂ ਦਮਨ ਵਾਲੇ ਹਾਂ, ਜਿੱਦੇ ਮਰਜ਼ੀ ਅਸੀਂ ਤਿਆਰੀ ਤੇ ਮਰਜ਼ੀ ਜੇਲ੍ਹ ਭੇਜ ਦਿਓ। ਇਸ ਤੋਂ ਇਲਾਵਾ ਚੰਦ ਸ਼ਬਦ ਮੈਂ ਕਹਿੰਦਾ ਤੁਸੀਂ ਵੀ ਸਾਂਝੇ ਕਰੋ। ਦੇਖੋ, ਜੋ ਲੱਖੇ ਬਾਈ ਨੇ ਗੱਲ ਕੀਤੀ, ਬੜੀ ਹੈਰਾਨੀ ਦੀ ਗੱਲ ਹੈ ਕਿ 2017 ਤੇ 2019, ਇੱਕ ਨੂੰ 5 ਸਾਲ ਹੋ ਗਏ ਤੇ ਦੂਜੇ ਨੂੰ ਸਮਝ ਲਓ 3 ਸਾਲ ਹੋ ਗਏ, ਜਦ ਕਿ FIR ਦਰਜ ਕਰਨ ਤੋਂ ਬਾਅਦ, ਇਨਵੈਸਟੀਗੇਸ਼ਨ ਤੋਂ ਬਾਅਦ 90 ਦਿਨ 'ਚ ਚਲਾਨ ਪੇਸ਼ ਕਰਨਾ ਹੁੰਦਾ ਹੈ। ਇਹਦਾ ਮਤਲਬ ਇਹ ਤਾਂ ਕਲੀਅਰ ਹੋ ਗਿਆ ਕਿ ਇਹ ਪ੍ਰੋਟੈਸਟ ਵਾਲੇ ਪਰਚੇ ਹੈਗੇ ਆ ਤੇ ਇਹ ਝੂਠੇ ਪਰਚੇ ਹੈ। ਤੇ ਅੱਜ ਸਰਕਾਰ, ਮੈਂ ਸਿੱਧਾ ਇਲਜ਼ਾਮ ਲਗਾਊਂਗਾ
ਕਿ ਜਿਵੇਂ ਕਹਿੰਦੀ ਆਪਰੇਸ਼ਨ ਲੋਟਸ ਆ ਗਿਆ ਜੀ, ਆਪਰੇਸ਼ਨ ਫਲਾਣਾ ਆ ਗਿਆ ਜੀ, ਆਪਰੇਸ਼ਨ ਢਿਮਕਾ ਆ ਗਿਆ ਜੀ। ਕੀ ਆਪਰੇਸ਼ਨ ਝਾੜੂ ਨਹੀਂ ਹੈਗਾ? ਆਪਰੇਸ਼ਨ ਝਾੜੂ ਪੰਜਾਬ 'ਚ ਨਹੀਂ ਚੱਲ ਰਿਹਾ? ਕਿ ਜਿਵੇਂ ਕੇਂਦਰ ਸਰਕਾਰ ਈਡੀ ਸੀਬੀਆਈ ਛੱਡ ਕੇ ਲੋਕਾਂ ਨੂੰ ਡਰਾਉਂਦੀ ਹੈ ਵੀ ਜਾਂ ਸਾਡੇ 'ਚ ਸ਼ਾਮਿਲ ਹੋ ਜਾਓ ਜਾਂ ਚੁੱਪ ਕਰਕੇ ਬਹਿ ਜਾਓ, ਕਿ ਪੰਜਾਬ ਸਰਕਾਰ ਹੁਣ ਉਹ ਨਹੀਂ ਕਰਨ ਲੱਗੀ ਹੋਈ? ਪੰਜਾਬ ਦੇ ਵਿੱਚ ਇੱਕ ਪਰਚਾ ਬੇਅਦਬੀ ਦਾ ਇਨਸਾਫ ਜਿਹੜਾ ਅੱਜ ਪੰਜਾਬ ਸਰਕਾਰ ਦੇਣ 'ਚ ਫੇਲ ਰਹੀ, ਨਾਕਾਮ ਰਹੀ, 6 ਮਹੀਨੇ ਹੋ ਗਏ, ਉਹਦਾ ਪਰਚਾ, ਉਹ ਇਨਸਾਫ ਮੰਗਣ ਗਿਆ ਦਾ ਪਰਚਾ, ਉਹਦੇ ਪਰ ਬਲੈਕਮੇਲ ਕਰ ਰਹੀ ਹੈ। ਹੁਣ ਕੱਲਾ ਇੱਕ ਇਹ ਪਰਚਾ ਨਹੀਂ, ਪੰਜਾਬ 'ਚ ਹੋਰ ਵੀ ਲੋਕਾਂ ਨਾਲ ਹੋਇਆ। ਸਭ ਤੋਂ ਪਹਿਲਾ ਪਰਚਾ ਤਾਂ ਇਹਨਾਂ ਨੇ ਦਰਜ ਕੀਤਾ ਇੱਕ ਜਨਾਨੀ ਤੇ, ਇੱਕ ਲੇਡੀ ਤੇ। ਇਹਨਾਂ ਦੀ ਵੂਮਨ ਸੈੱਲ ਦੀ ਵਾਈਸ ਪ੍ਰਧਾਨ ਰਹੀ ਹੈ ਸਟੇਟ ਦੀ, ਟੀਨਾ ਚੌਧਰੀ, ਅੱਜ ਕੱਲ੍ਹ ਕਾਂਗਰਸ 'ਚ ਹੈ, ਜਿਹਨੇ ਸਭ ਤੋਂ ਪਹਿਲਾਂ ਇਹਨਾਂ ਨਾਲ ਮਾਈਨਿੰਗ ਦਾ ਤੇ ਗੁੰਡਾ ਪਰਚੀ ਦਾ ਭੇਦ ਖੋਲਿਆ ਪਠਾਨਕੋਟ 'ਚ, ਤੇ ਸਭ ਤੋਂ ਪਹਿਲਾ ਪਰਚਾ ਉਸ ਤੇ ਦਿੱਤਾ ਗਿਆ। ਬਾਗਾ ਪੁਰਾਣਾ ਪਿੱਛੇ ਹੀ ਆਪਣੇ ਪੱਤਰਕਾਰ ਸਾਥੀ, ਉੱਥੇ ਦੇ ਪੱਤਰਕਾਰਾਂ ਦੀ ਟੀਮ ਲੈ ਕੇ ਜਾਂਦੇ ਆ। ਭਗਵੰਤ ਮਾਨ ਸਾਹਿਬ ਕਹਿੰਦੇ ਕਿ WhatsApp ਤੇ ਪਾਇਆ ਕਰੋ ਮੇਰੇ ਨੰਬਰ ਤੇ, ਜੇ ਕੋਈ ਕਰਪਸ਼ਨ ਕਰਦਾ ਹੈ ਮੈਂ ਕਾਰਵਾਈ ਕਰੂੰਗਾ। ਪਰ ਕਾਰਵਾਈ ਕਿਤੇ ਹੁੰਦੀ ਹੈ ਜਦੋਂ 200 ਰੁਪਏ ਦੀ ਗੁੰਡਾ ਪਰਚੀ ਉਹ ਕੇਜਰੀਵਾਲ ਟੈਕਸ ਜਿਹੜਾ ਤਹਿਸੀਲ ਚੱਲ ਰਿਹਾ ਸੀਗਾ ਉਹ ਉਜਾਗਰ ਕਰਦੇ ਸਾਡਾ ਪੱਤਰਕਾਰ ਭਾਈਚਾਰਾ, ਤੇ ਜਿਹੜਾ ਪੱਤਰਕਾਰ ਵੀਰ ਲੀਡ ਕਰ ਰਿਹਾ ਸੀਗਾ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਆ ਕੱਲ ਜਲੰਧਰ ਕੀ ਹੋਇਆ? DCP ਜਾ ਕੇ ਟ੍ਰਾਂਸਫਰ ਕਰਤੀ। ਸੰਤੋਸ਼ ਕੁਮਾਰੀ ਨਾਲ ਕੀ ਹੋਇਆ ਪਾਇਲ ਦੇ ਵਿੱਚ? ਉਹਨੂੰ ਕਿਹਾ ਕਿ ਕੇਜਰੀਵਾਲ ਗੁੰਡਾ ਟੈਕਸ ਦੇ ਤਾਂ ਜਾ ਕੇ ਤੇਰਾ ਛੁਟਕਾਰਾ ਹੋਊਗਾ, ਨਹੀਂ ਪਰਚਾ ਦੇਵਾਂਗੇ। ਉਹਨੇ ਨਹੀਂ ਦਿੱਤਾ ਤਾਂ ਪਰਚਾ ਦੇ ਦਿੱਤਾ। ਪਠਾਨ ਮਾਜਰੇ ਦੀ ਵਾਈਫ, ਸੈਕਿੰਡ ਵਾਈਫ, ਜਿਹੜਾ ਚਲੋ ਉਹਨਾਂ ਦਾ ਘਰੇਲੂ ਡਿਸਪਿਊਟ ਸੀਗਾ, ਉਹਨੇ ਕੰਪਲੇਂਟ ਦਿੱਤੀ, ਉਹਦਾ ਕੁਝ ਨਹੀਂ, ਉਹਦਾ ਉਲਟਾ ਉਸ ਤੇ ਪਰਚਾ ਦੇ ਦਿੱਤਾ। ਖਰੜ ਦੇ ਵਿੱਚ ਵਜੀਦਪੁਰ ਇੱਕ ਉਹਨੇ ਪੋਸਟ ਪਾਤੀ, ਆਈ ਹੋਈ ਪੋਸਟ ਉਹਨੇ ਸ਼ੇਅਰ ਕਰਤੀ ਆਪਣੀ ਫੇਸਬੁੱਕ ਤੇ, ਜਿਸ ਤੇ ਮੁਸ਼ਕਿਲ ਤੇ 12 ਲਾਈਕ ਸੀਗੇ ਤੇ 4 ਜਣਿਆਂ ਨੇ ਕਮੈਂਟ ਕੀਤੇ, ਉੱਤੇ IT ਐਕਟ 'ਚ ਪਰਚਾ ਦੇ ਦਿੱਤਾ। ਕਿਉਂ? ਕਿਉਂਕਿ ਉਹ ਖਰੜ ਦੀ MLA ਚੁਟਕੀਆਂ ਵਾਲੀ ਬੀਬੀ ਦੇ ਖਿਲਾਫ ਪੋਸਟ ਸੀਗੀ। ਉਹ ਨੋਨੀ ਭੱਟੀ ਆਮ ਆਦਮੀ ਪਾਰਟੀ ਦਾ ਆਪਣਾ ਯੂਥ ਵਿੰਗ ਦਾ ਸਟੇਟ ਉਹਦਾ ਸੂਬੇ ਦਾ ਡਿਸਟ੍ਰਿਕਟ ਦਾ ਸੈਕਟਰੀ ਰਿਹਾ। ਪਰਸੋਂ ਉਹਤੇ 156 ਦਿਨ 'ਚ ਕਹਿੰਦੇ ਤੈਨੂੰ ਅੰਦਰ ਕਰੂੰਗੇ ਕਿਉਂਕਿ ਤੂੰ ਖਿਲਾਫਤ ਕੀਤੀ ਸੀਗੀ। ਕੀ ਸਰਕਾਰਾਂ ਐਂ ਚੱਲਣਗੀਆਂ? ਕੀ ਫਰਕ ਹੈ ਫਿਰ ਇਹਨਾਂ 'ਚ? ਕੀ ਫਰਕ ਹੈ ਆਪਰੇਸ਼ਨ ਲੋਟਸ ਤੇ ਆਪਰੇਸ਼ਨ ਝਾੜੂ 'ਚ? ਇਵੇਂ ਹੀ ਜਿਵੇਂ ਇਹ ਹੋਰ ਗੱਲਾਂ ਕਰਦੇ ਆ, ਜਿੰਨੇ MC ਹੋ ਗਏ, ਮੇਅਰ ਹੋ ਗਏ, ਉਹਨਾਂ ਨੂੰ ਡਰਾ ਧਮਕਾ ਕੇ ਜਾਂ ਤਾਂ ਕਹਿੰਦੇ ਸਾਡੀ ਪਾਰਟੀ ਸ਼ਾਮਿਲ ਹੋ ਜਾਓ, ਜੇ ਉਹਨਾਂ ਦੀ ਪਾਰਟੀ ਸ਼ਾਮਿਲ ਹੋ ਜਾਂਦੇ ਫਿਰ ਕਹਿੰਦੇ ਖੁੱਲ੍ਹ ਕੇ ਖਾਓ। ਇਹ ਵੀ ਤਾਂ ਬਲੈਕਮੇਲਿੰਗ ਹੋ ਗਈ ਨਾ, ਕਿ ਪੰਜਾਬ ਐ ਚੱਲੂਗਾ। ਕਿਉਂ? ਜਿਵੇਂ ਬਾਈ ਨੇ ਕਿਹਾ ਪੰਜਾਬ ਚੱਲਦਾ ਦਿੱਲੀ ਤੇ, ਹਰੇਕ ਨੂੰ ਕਿਹਾ ਜਾਂਦਾ ਜਾ ਕੇ ਰਾਘਵ ਚੱਡੇ ਦੇ ਪੈਰੀ ਹੱਥ ਲਾ ਕੇ ਆਓ, ਜਾ ਕੇ ਰਾਘਵ ਚੱਡੇ ਦੀ ਗੋਦੀ 'ਚ ਬੈਠੋ ਤਾਂ ਜਾ ਕੇ ਤੁਹਾਨੂੰ ਛੱਡਾਂਗੇ। ਨਹੀਂ ਕੌਣ ਹੈ ਬਈ ਰਾਘਵ ਚੱਡਾ ਪੰਜਾਬ ਦਾ? ਕੀ ਕਰਤਾ ਉਹਨੇ ਪੰਜਾਬ ਦਾ? ਪੰਜਾਬ ਨੇ ਚੁਣਿਆ ਸੀ ਭਗਵੰਤ ਸਿੰਘ ਮਾਨ ਨੂੰ, ਪੰਜਾਬ ਨੇ ਚੁਣੇ ਸੀ 92 MLA ਪੰਜਾਬ ਦੇ, ਨਾ ਕਿ ਦਿੱਲੀ ਦੇ। ਸੋ ਅਸੀਂ ਸਰਕਾਰ ਨੂੰ ਇਹ ਅਗਾਹ ਕਰਨਾ ਚਾਹੁੰਦੇ, ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਇਹ ਦਿੱਲੀ ਵਾਲਿਆਂ ਤੇ UP ਵਾਲਿਆਂ ਤੇ ਜਿਹੜੇ ਬੈਠੇ ਨੇ, ਇਹ 4 ਕੋਠੀਆਂ ਘੇਰੀ, ਇਹਨਾਂ ਦੇ ਡਰਨ ਵਾਲੇ ਨਹੀਂ ਹੈ। ਲੱਖੇ ਬਾਈ ਦੇ ਨਾਲ ਆ, ਅਸੀਂ ਪੂਰਾ ਪੰਜਾਬ ਬਾਈ ਦੇ ਨਾਲ ਖੜਾ ਹੈ। ਹੋਰ ਵੀ ਜਿਹਦੇ ਨਾਲ ਝੂਠੇ ਪਰਚੇ ਹੋਏ। ਇੱਕ ਹੋਰ ਇੱਥੇ ਮੈਨੂੰ ਖਬਰ ਮਿਲੀ, ਇੱਕ ਪੱਤਰਕਾਰ ਵੀਰ ਨੂੰ, ਇੱਕ ਚੈਨਲ ਦੇ ਪੱਤਰਕਾਰ ਵੀਰ ਨੂੰ ਫੋਨ ਆਇਆ, ਉਹਦੀ ਇਨਵੈਸਟੀਗੇਸ਼ਨ ਕਰਨ ਲੱਗੇ ਤਾਂ ਪਤਾ ਲੱਗਿਆ ਫੋਨ ਜੇਲ੍ਹ 'ਚੋਂ ਆਇਆ, ਧਮਕੀ ਭਰਾ ਫੋਨ ਜੇਲ੍ਹ 'ਚੋਂ ਆਇਆ। ਉਹਨਾਂ ਨੇ ਜੇਲ੍ਹ ਮੰਤਰੀ ਨੂੰ ਕਿਹਾ ਕਿ ਬਾਈ ਇਹ ਕੰਪਲੇਂਟ ਹੈ, DGP ਸਾਹਿਬ ਨੂੰ ਕੰਪਲੇਂਟ ਦਿੱਤੀ, ਹੁਣ ਤਾਂ ਕੋਈ ਪਰਚਾ ਨਹੀਂ, ਹੁਣ ਤਾਂ ਕੋਈ ਕੰਪਲੇਂਟ ਨਹੀਂ, ਹੁਣ ਤੱਕ ਉਸ ਤੇ ਕੋਈ ਕਾਰਵਾਈ ਨਹੀਂ, ਜੇਲ੍ਹ 'ਚੋਂ ਫੋਨ ਆਇਆ। ਦੂਜੀ ਗੱਲ, ਇੱਕ ਪਾਸੇ ਤਾਂ ਇਹਨਾਂ ਦੇ ਮੰਤਰੀ, ਇਹਨਾਂ ਦੇ MLA ਬਿਨਾਂ ਨਾਮ ਬਿਨਾਂ ਨੰਬਰ ਇੱਕ ਫਰਜ਼ੀ ਕੰਪਲੇਂਟ ਦਿੰਦੇ ਹੈ ਔਰ ਰਾਤੋਂ ਰਾਤ ਪਰਚਾ ਦਰਜ ਹੁੰਦਾ ਹੈ। ਦੂਜੇ ਪਾਸੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ ਹੈ ਜਿਹਨੂੰ 3 ਮਹੀਨੇ ਹੋ ਗਏ, ਹਾਈ ਕੋਰਟ ਡਾਇਰੈਕਸ਼ਨਾਂ ਦਿੰਦਾ ਹੈ ਜਿਹਨੂੰ 2 ਮਹੀਨੇ ਹੋ ਗਏ, ਇਨਕੁਆਇਰੀ ਖੁੱਲਦੀ ਹੈ। ਮੈਂ ਖੁਦ ਐਸੇ ਮੈਨੂੰ ਕੰਪਲੇਨਟ ਬਣਾਇਆ ਜਾਂਦਾ ਹੈ, ਮੈਂ ਕੰਪਲੇਨਟ ਜਾ ਕੇ ਆਪਣੀ ਗਵਾਹੀ ਦੇਣ ਨੂੰ ਵੀ ਅੱਜ 6 ਦਿਨ ਹੋ ਗਏ। ਜਿਹੜੀ ਸਿਕਿਉਰਿਟੀ ਲੀਕ ਹੋਈ ਸੀਗੀ, ਉਸ ਸਿਕਿਉਰਿਟੀ ਲੀਕ ਦੇ ਮੈਂ ਫੋਨ ਨੰਬਰ ਵੀ ਦਿੱਤਾ ਹੋਇਆ, ਨਾਮ ਵੀ ਦਿੱਤੇ ਹੋਏ, ਡਾਕੂਮੈਂਟ ਵੀ ਦੇ ਹੋਏ, ਪ੍ਰੂਫ ਵੀ ਦੇ ਹੋਏ ਆ। ਉੱਥੇ ਪਰਚਾ ਦਰਜ ਨਹੀਂ ਕਰਨਾ। ਜੇ ਪਰਚਾ ਦਰਜ ਕਰਨਾ ਹੈ 2017 ਦਾ ਉਹਨੇ ਚੱਕ ਕੇ ਕਹਿਣਾ ਜੀ ਲੱਖਾ ਸਦਾਣਾ ਜੇ ਤਾਂ ਸਾਡੇ ਹੱਥ ਦੀ ਗੱਲ ਕਰੂਗਾ, ਜੇ ਸਾਡੇ ਹੱਕ ਦੀ ਗੱਲ ਕਰੂਗਾ ਤਾਂ ਪਰਚਾ ਦੇਵਾਂਗੇ, ਤਾਂ ਤੁਹਾਨੂੰ ਪਰਚਾ ਖੋਲ ਕੇ ਅੰਦਰ ਕਰਾਂਗੇ। ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕਰਕੇ ਸਿੱਧੂ ਮੂਸੇਵਾਲੇ ਦੀ ਮੌਤ ਹੋਈ, ਕਤਲ ਹੋਇਆ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਵੰਡਤੇ। ਕੀ ਐ ਚੱਲੂਗੀ ਸਰਕਾਰ? ਕੀ ਐ ਹੋਊਗੀ ਪੰਜਾਬ ਦੀ ਗੱਲ?
ਇਹ ਦਿੱਲੀ ਦੀ ਗੱਲ ਤਾਂ ਹੋ ਸਕਦੀ, ਪਰ ਪੰਜਾਬ ਦੀ ਗੱਲ ਨਹੀਂ। ਉਹਦੇ ਪੰਜਾਬੀ ਖੜੇ ਆ, ਡਟ ਕੇ ਖੜੇ ਆ, ਮੁਕਾਬਲਾ ਕਰਨਗੇ, ਦੱਸਣਗੇ ਕਿ ਸਰਕਾਰ ਜੇ ਚੱਲੂਗੀ ਪੰਜਾਬ ਤੋਂ, ਜੇ ਦਿੱਲੀ ਤੋਂ ਚੱਲੂਗੀ ਤਾਂ ਡਟ ਕੇ ਮੁਕਾਬਲਾ ਵੀ ਕਰਾਂਗੇ, ਕਾਰਵਾਈ ਵੀ ਕਰਾਂਗੇ। ਆਪਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ, ਜਿਵੇਂ ਇਹਨਾਂ ਨੇ ਦੱਸਿਆ ਕਿ ਵੀ ਪਰਚੇ ਖੋਲ੍ਹੇ ਹੈਗੇ ਕਿ ਇਹ ਇੱਕ ਸ਼ਖਸੀਅਤ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ। ਇਹ ਹੈ ਕਿ ਵੀ ਇਹ ਪਹਿਲਾਂ ਉਸ ਬੰਦੇ ਨੂੰ ਟਾਰਗੇਟ ਕਰ ਰਿਹਾ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਕਿਉਂਕਿ ਉਸ ਆਵਾਜ਼ ਨੂੰ, ਜਿਹੜੀ ਸਭ ਤੋਂ ਬੁਲੰਦ ਆਵਾਜ਼ ਹੈ, ਜਿਹੜਾ ਕੋਈ ਸੰਘਰਸ਼ ਖੜਾ ਕਰ ਸਕਦੀ ਹੈ ਜਾਂ ਜਿਹੜੀ ਆਉਣ ਵਾਲੇ ਸਮੇਂ 'ਚ ਇੱਕ ਤੁਹਾਡੇ ਵਾਸਤੇ ਸੰਭਾਵਨਾ ਬਣ ਸਕਦੀ ਆ, ਉਸ ਨੂੰ ਸਭ ਤੋਂ ਪਹਿਲਾਂ ਦਬਾਇਆ ਜਾਵੇ। ਜੇ ਉਹਨਾਂ ਨੇ ਇਸ ਦੇ ਵਿੱਚ ਸਫਲ ਰਹਿੰਦੇ ਆ, ਇਸ ਆਵਾਜ਼ ਨੂੰ ਦਬਾਉਂਦੇ ਹੈਗੇ ਆ, ਤਾਂ ਉਹ ਅੱਗੇ ਵੀ ਜਿਹੜੇ ਬਾਕੀ ਨਿੱਕੇ ਮੋਟੇ ਬੋਲਦੇ ਹੈਗੇ ਉਹਨਾਂ ਨੂੰ ਵੀ ਇੱਕ ਐਗਜ਼ਾਮਪਲ ਸੈੱਟ ਕਰਕੇ ਦਬਾਉਣਾ ਚਾਹੁੰਦੇ ਹੈਗੇ। ਪੁਲਿਸ ਦੀ ਦੁਰਵਰਤੋਂ ਕਰਕੇ, ਬਦਲਾਖੋਰੀ ਦੀ ਨੀਤੀ, ਇਹ ਪੰਜਾਬ ਦਾ ਇੱਕ ਪਿਛਲਾ ਟ੍ਰੈਂਡ ਰਿਹਾ ਤੇ ਇਹਨਾਂ ਨੇ ਇਸ ਨੂੰ ਬਿਲਕੁਲ ਐਕਸਟ੍ਰੀਮ ਤੱਕ ਪਹੁੰਚਾਤੀ ਹੈ ਕਿ ਵੀ ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰੂਗਾ, ਜਿਹੜਾ ਕੋਈ ਸਵਾਲ ਚੱਕੂਗਾ ਕਿ ਵੀ ਬਾਹਰਲੇ ਲੋਕ ਕਿਉਂ ਇਹਦੇ ਕਾਬਜ਼ ਆ, ਸਾਡੇ ਵਸੀਲਿਆਂ ਨੂੰ ਕਿਉਂ ਵਰਤ ਲਿਆ, ਆਪਦੀ ਜ਼ਰੂਰਤਾਂ ਨੂੰ ਕਿਉਂ ਵਰਤ ਲਿਆ, ਉਹਨਾਂ ਦੇ ਵਿੱਚ ਜਿਹੜਾ ਮੋਢੀ ਬੰਦਾ, ਜਿਹੜਾ ਉਹਨਾਂ 'ਚੋਂ ਸਭ ਤੋਂ ਬਾਅਦ ਬੁਲੰਦ ਆਵਾਜ਼ ਆ, ਜਿਹਦੇ ਵਿੱਚ ਕੈਪੈਸਿਟੀ ਹੈਗੀ ਆ ਕਿ ਉਹ ਬਿਲਡਅਪ ਕਰ ਸਕੇ ਇੱਥੇ ਸੰਘਰਸ਼, ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਤਾਂ ਇਹ ਇਕੱਲੀ ਤੁਹਾਡੀ ਜਾਂ ਸਾਡੀ ਜ਼ਿੰਮੇਵਾਰੀ ਨਹੀਂ, ਇਹ ਸਮੂਹ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਜਿਹੜਾ ਵੀ ਬੰਦਾ ਉਹਨਾਂ ਦੇ ਰੁਜ਼ਗਾਰ ਦੀ, ਉਹਨਾਂ ਦੇ ਸਿੱਖਿਆ ਵਾਸਤੇ ਜਾਂ ਉਹਨਾਂ ਦੇ ਮਸਲਿਆਂ ਦੀ ਜਾਂ ਉਹਨਾਂ ਦੇ ਆਰਥਿਕਤਾ ਦੀ ਗੱਲ ਕਰਦਾ, ਉਹਦੇ ਨਾਲ ਅੱਜ ਖੜੋ। ਜੇ ਤੁਸੀਂ ਨਹੀਂ ਖੜੋਗੇ, ਅੱਜ ਇੱਥੇ ਦਰਵਾਜ਼ਾ ਇੱਕ ਸਭ ਤੋਂ ਤੁਹਾਡੇ ਮੋਢੀ ਬੰਦੇ ਨੂੰ ਜੇ ਉਹਨਾਂ ਨੇ ਉਸ ਥੰਬ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਫਿਰ ਨਿੱਕੇ ਨਿੱਕੇ ਜਿਹੜੇ ਹੋਰ ਹੈਗੇ ਉਹ ਤਾਂ ਉਹਨਾਂ ਵਾਸਤੇ ਸਿਰਫ ਚੁਗਣ ਵਾਲੀ ਗੱਲ ਹੀ ਰਹਿ ਜੂਗੀ। ਕੁਛ ਡਰ ਕੇ ਚੁੱਪ ਹੋ ਜਾਣਗੇ, ਕੁਛ ਨੂੰ ਉਹ ਟਾਰਗੇਟ ਕਰ ਲੈਣਗੇ। ਟਾਰਗੇਟ ਉਹ ਹਰ ਤਰੀਕੇ ਨਾਲ ਕਰਦੇ ਆ, ਜੇ ਇਹਨਾਂ ਨੇ ਦੱਸਿਆ ਕਿ ਵੀ ਪਹਿਲਾਂ ਟ੍ਰੋਲਿੰਗ ਕਰਦੇ ਆ, ਸੋਸ਼ਲ ਮੀਡੀਆ ਤੇ ਟਾਰਗੇਟ ਕਰਦੇ ਆ, ਫਿਰ ਲਾਲਚ ਦੇਣ ਦੀ ਕੋਸ਼ਿਸ਼ ਕਰਦੇ ਆ, ਤੇ ਜੇ ਸਾਰੀ ਚੀਜ਼ਾਂ ਦੇ ਕਾਬੂ ਨਹੀਂ ਆਉਂਦਾ ਫਿਰ ਡਰ ਪਾਉਂਦੇ ਗਏ। ਤੇ ਪੁਲਿਸ ਦੀ ਜਿਹੜਾ ਤੰਤਰ ਆ, ਇਹ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਇਸ ਤਰੀਕੇ ਦੇ ਡਰ ਪਾਉਣਗੇ ਤੇ ਜਮਹੂਰੀਅਤ ਦਾ ਘਾਣ ਆਏ ਕਰਨਗੇ, ਤੇ ਪੰਜਾਬ ਨੇ ਇਹ ਜਿਹੀਆਂ ਗੱਲਾਂ ਕਰਕੇ ਬਹੁਤ ਦੁਖਾਂਤ ਸਹੇ ਹੈਗੇ ਆ ਪਿੱਛੇ ਵੀ। ਇਹ ਪੁਲਿਸ ਸਟੇਟ ਨਾ ਬਣਾਓ ਇਹਨੂੰ। ਤੇ ਹਲੇ ਤਾਂ ਇਹ ਸਿਰਫ ਇਹਨਾਂ ਕੋਲੇ ਪੰਜਾਬ ਦੀ ਪੁਲਿਸ ਦੀ ਤਾਕਤ ਆ। ਜਿਸ ਤਰੀਕੇ ਨਾਲ ਕੇਜਰੀਵਾਲ ਸੈਂਟਰ 'ਚ ਆਉਣਾ ਚਾਹੁੰਦਾ ਹੈ, ਤੇ ਇਹਨਾਂ ਜੇ ਲੋਕਾਂ ਕੋਲੇ ਜੇ ਈਡੀ ਤੇ CBI ਤੇ ਹੋਰ ਤਾਕਤਾਂ ਆਈਆਂ, ਤਾਂ ਸੋਚੋ ਕਿੰਨੇ ਜ਼ਾਲਮਾਨਾ ਹੋ ਜਾਣਗੇ। ਸੋ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹ ਵਰਤਾਰੇ ਨੂੰ ਸਮਝੋ, ਇਹ ਕੋਈ ਛੋਟੀ ਗੱਲ ਨਹੀਂ ਕਿ ਵੀ ਇੱਕ ਮਤਲਬ ਇਹ ਇੱਕ ਵਰਤਾਰੇ ਦਾ ਸ਼ੁਰੂ ਆ, ਜਿਹੜੇ 6 ਮਹੀਨਿਆਂ ਬਾਅਦ ਹੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਸ ਤਰੀਕੇ ਦਾ ਹੀ ਤਰੀਕਾ ਹੈ ਜਿਵੇਂ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਕੋਸ਼ਿਸ਼ ਕੀਤੀ, ਜਾਂ ਸੈਂਟਰ ਦੇ ਵਿੱਚ ਕੋਈ ਹੋਰ ਕਿਸਾਨ ਸੰਘਰਸ਼ ਵੇਲੇ ਕੋਸ਼ਿਸ਼ ਕੀਤੀ। ਇਹਨੂੰ ਪ੍ਰੋਸੈਸ ਬਣਾਉਣਾ ਚਾਹੁੰਦੇ ਆ, ਆਪਦੇ 5 ਸਾਲਾਂ ਦਾ ਪ੍ਰੋਸੈਸ ਬਣਾਉਣਾ ਚਾਹੁੰਦੇ ਆ। ਤੇ ਇਹਨੂੰ ਤੁਸੀਂ ਇਹ ਪ੍ਰੈਸ ਦਾ ਬਹੁਤ ਵੱਡਾ ਇਹਦੇ 'ਚ ਰੋਲ ਆ, ਕਿਉਂਕਿ ਪ੍ਰੈਸ ਹੀ ਇੱਕ ਇੰਡੀਪੈਂਡੈਂਟ ਥਾਟ ਨੂੰ ਖੜਾ ਕਰ ਸਕਦੀ ਆ। ਤੁਸੀਂ ਇਹਨਾਂ ਗੱਲਾਂ ਨੂੰ ਅੱਗੇ ਲਿਆਓ, ਸਟਰੋਂਗਲੀ ਅੱਗੇ ਲਿਆਓ। ਇਹਦੇ ਇਲਾਵਾ ਲੋਕਾਂ ਨੂੰ ਵੀ ਆਉਣਾ ਚਾਹੀਦਾ, ਲੋਕਾਂ ਨੂੰ ਵੀ ਸਪੋਰਟ 'ਚ ਉਤਰਨਾ ਚਾਹੀਦਾ। ਜਿਹੜੇ ਲੋਕ ਵੀ ਪੰਜਾਬ ਹਿਤੈਸ਼ੀ ਆ ਜਾਂ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ, ਉਹਨਾਂ ਨੂੰ ਇੱਕ ਤਾਲਮੇਲ ਬਣਾਉਣਾ ਚਾਹੀਦਾ। ਤੇ ਜਿਹੜੇ ਇਹ ਜੇ ਆਈਕਨਸ ਆ ਯੂਥ ਦੇ, ਤੁਹਾਡੀ ਯੂਥ ਲੀਡਰਸ਼ਿਪ ਆਲਮੋਸਟ ਪਿਛਲੇ ਟਾਈਮ ਦੇ ਵਿੱਚ ਖਤਮ ਕਰਤੀ ਆ। ਵੇਖੋ ਓਲਡ ਲੀਡਰ ਹੀ ਰਹਿ ਗਏ ਹੈਗੇ ਆ, ਉਹ ਜਿੰਨੀ ਦੇਰ ਦੁਬਾਰਾ ਨਹੀਂ ਖੜੇ ਕਰੋਗੇ ਤੁਸੀਂ ਨੁਕਸਾਨ 'ਚ ਹੀ ਜਾਓਗੇ। ਤੇ ਜਿਹੜਾ ਯੂਥ ਪੰਜਾਬ ਦੀ ਗੱਲ ਕਰਦਾ, ਉਹਨੂੰ ਪ੍ਰੋਟੈਕਟ ਕਰੋ, ਉਹਨੂੰ ਸਪੋਰਟ ਕਰੋ, ਤੇ ਸਾਰੇ ਇਕੱਠੇ ਹੋ। ਇੰਨਾ ਹੀ ਮੈਂ ਕਹਿਣਾ ਚਾਹੂੰਗਾ। ਹੋਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਸਮਝਾਇਆ ਜਾ ਰਿਹਾ, ਮੈਨੂੰ ਕਿਹਾ ਜਾ ਰਿਹਾ ਕਿ 50 ਨੰਬਰ ਬੂਥ ਦੇ ਵਿੱਚ ਜਾਓ, ਰਾਘਵ ਚੱਡੇ ਨੂੰ ਮਿਲੋ। ਇਹ ਕੌਣ ਕਹਿ ਰਿਹਾ? ਕੋਈ ਵਿਰੋਧੀ ਧਿਰ ਦਾ ਨੇਤਾ ਕਹਿ ਰਿਹਾ, ਸਰਕਾਰ ਦੇ? ਨਹੀਂ, ਕੁਛ ਤਾਂ ਹੈਗੇ ਦੇਖੋ ਪੁਲਿਸ ਅਧਿਕਾਰੀ, ਤੇ ਕੁਛ ਜਿਵੇਂ ਹੁਣ ਕੋਈ ਸੱਜਣ ਬੇਲੀ ਹੁੰਦੇ ਆ, ਇਹ ਇਹਨਾਂ ਨਾਲ ਜੁੜੇ ਆ, ਉਹ ਬਾਈ ਤੇਰੀ ਸੈਟਿੰਗ ਕਰਾ ਦਿੰਦੇ ਆ, ਤੂੰ ਆ ਜਾ, ਤੈਨੂੰ ਮਿਲਾ ਦਿੰਦੇ ਆ। ਬੜੇ ਤਰੀਕੇ ਨਾਲ ਬੰਦੇ ਨੂੰ ਤੁਸੀਂ ਇਹ ਦੇਖੋ, ਅਸੀਂ ਬਾਦਲਾਂ ਦੇ ਘਰ ਨੂੰ ਘੇਰਦੇ ਆ ਜਾ ਕੇ। ਸਰਕਾਰ ਆ ਕਾਂਗਰਸ ਦੀ, ਪਰਚਾ ਹੁੰਦਾ ਮੇਰੇ 307 ਦਾ, ਮੇਰੇ ਇਕੱਲੇ ਦੇ ਬਾਈ ਨੇ, ਜਦੋਂ ਕਿ ਉੱਥੇ ਘੱਟੋ ਘੱਟ 10-15 ਜਿਹੜੀਆਂ ਪੰਥਕ ਜਥੇਬੰਦੀਆਂ ਉਹ ਵੀ ਸੀਗੀਆਂ ਨਾਲ, ਬਾਕੀ ਸਾਰਿਆਂ ਨੂੰ ਪਛਾਤੇ ਬਣਾ ਦਿੱਤੇ ਸੀ ਉੱਥੇ ਪੁਲਿਸ ਨੇ। ਕੱਲ ਭਗਵੰਤ ਸਿੰਘ ਮਾਨ ਦਾ ਬਿਆਨ ਹੁੰਦਾ ਕਿ ਕਾਂਗਰਸ ਦੇ ਨਾਲ ਮਿਲੀ ਹੋਈ ਆ BJP। ਤੁਸੀਂ ਨਹੀਂ ਮਿਲੇ ਹੋਏ ਫਿਰ? ਜਿਹੜੇ ਪੁਰਾਣੇ ਪਰਚੇ ਮੇਰੇ ਕੋਲ ਬਾਦਲਾਂ ਨੇ ਕੀਤੇ ਆ ਜਾਂ ਕਿਤੇ ਕਾਂਗਰਸ ਨੇ ਕੀਤੇ ਆ, ਚਲੋ ਉਹ ਤਾਂ ਮੈਂ ਇਹ ਮੰਨੋ ਵੀ ਇਹ ਪਰਚਾ 'ਚ ਮੈਂ ਅੰਦਰ ਕਿਉਂ ਨਹੀਂ ਗਿਆ। ਚੰਗੇ ਅਫਸਰ ਆਏ, ਮੈਂ ਉਹਨੂੰ ਜਾ ਕੇ ਕਹਾਣੀ ਦੱਸੀ, ਮੈਂ ਕਿਹਾ ਮੇਰਾ ਕਸੂਰ ਦੱਸੋ ਕੀ ਆ। ਜਦੋਂ ਮੈਂ ਪ੍ਰੋਟੈਸਟ, ਮੈਂ ਗੱਡੀ ਦੇ ਉੱਪਰ ਖੜਾ, ਚਲਾ ਬੰਦਾ ਕੋਈ ਹੋਰ ਰਿਹਾ, ਪੁਲਿਸ ਨਾਲ ਟਕਰਾਅ ਹੁੰਦਾ ਹੈ, ਬੈਰੀਕੇਡ ਟੁੱਟਦੇ ਆ, 307 ਚੱਕ ਕੇ ਤੁਸੀਂ ਮੇਰੇ ਤੇ ਇਕੱਲੇ ਬਾਈ ਨੇਮ ਲਾ ਦਿੰਦੇ ਆ। ਉਹਨਾਂ ਨੂੰ ਗੱਲ ਸਮਝ ਪੈਂਦੀ ਆ ਤਾਂ ਪਰਚਾ ਮੇਰਾ ਰੱਦ ਵੀ ਕਰਕੇ ਜਾਂਦੇ ਆ। ਉਹ ਚੰਗੇ ਬੰਦੇ ਵੀ ਹੁੰਦੇ ਆ। ਪਰ ਅੱਜ ਤੁਸੀਂ ਦੇਖੋ, 2 ਵਾਰੀ ਪਰਚਾ ਮੇਰਾ ਰੱਦ ਕਰਕੇ ਕੈਂਸਲੇਸ਼ਨ ਭਰ ਕੇ 2 ਵਾਰੀ ਦਿੱਤਾ, ਤੇ ਆਹ ਹੁਣ ਤੀਜੀ ਵਾਰੀ ਕਢਾ ਕੇ ਮੈਨੂੰ SHO ਕਹਿੰਦਾ ਵੀ ਆ ਕੇ ਸ਼ਾਮਲ ਤਫਤੀਸ਼ ਹੋ ਬਈ ਥਾਣੇ। ਆ ਤੇਰੇ ਪਰਚਾ ਦੁਬਾਰੇ ਖੜਾ ਹੋ ਗਿਆ ਤੇਰਾ ਪਰਚਾ। ਤੁਸੀਂ ਦੱਸੋ ਫਿਰ ਬੰਦਾ ਕੀ ਕਰੂਗਾ? ਕੀ ਕਾਰਨ ਮੰਨਦੇ ਹੋ ਮੱਤੇ ਵਾਲੇ ਦਾ ਮਸਲੇ ਤੁਸੀਂ ਮਿਲ ਕੇ ਆਏ, ਤੁਸੀਂ ਬਾਹਰ ਆਏ ਸੀ, ਉਸ ਤੋਂ ਬਾਅਦ ਇੱਕ ਵੱਡਾ ਐਲਾਨ ਹੋ ਗਿਆ ਮੱਤੇ ਵਾਲੇ ਦੇ ਲੈ, ਕਿਤੇ ਨਾ ਕਿਤੇ ਉਹ ਮੀਟਿੰਗ
ਭਗਵੰਤ ਮਾਨ ਦਾ ਬਾਈ ਕੋਈ ਚੱਲਦਾ ਹੀ ਨਹੀਂ, ਚੱਲਦੀ ਤਾਂ ਰਾਘਵ ਚੱਡੇ ਕੇਜਰੀਵਾਲ ਦੀ ਹੈ। ਭਗਵੰਤ ਨੂੰ ਪੁੱਛਦਾ ਕਿਹੜਾ? ਭਗਵੰਤ ਰਬੜ ਦੀ ਮੋਹਰ ਆ, ਭਗਵੰਤ ਨੂੰ ਸਿਰਫ ਇਹ ਵਰਤ ਰਹੇ ਆ। ਤੇ ਜਿੱਦੇ ਬਦਨਾਮ ਕਰਨਾ ਪੰਜਾਬ ਦੇ ਲੋਕਾਂ 'ਚ ਭਗਵੰਤ ਹੀ ਹੋਊਗਾ, ਉਹਦੇ ਫਿਰ ਪਿੱਛੇ ਹਟ ਜਾਣੇ ਆ ਉਹ। ਅੱਜ ਜਿੰਨੀਆਂ ਨੀਤੀਆਂ ਪੰਜਾਬ 'ਚ ਲਾਗੂ ਹੁੰਦੀਆਂ ਨੇ ਸਾਰੀਆਂ ਦਿੱਲੀ ਤੋਂ ਹੁੰਦੀਆਂ ਨੇ। ਕਿਉਂ ਨਹੀਂ ਪੰਜਾਬ ਪੱਖੀ ਕੋਈ ਫੈਸਲੇ ਲੈਤੇ ਜਾ ਰਹੇ? ਨਾ ਸਾਡੇ VVM ਦੀ ਗੱਲ ਕੋਈ ਕਰ ਰਹੀ ਹੈ ਸਰਕਾਰ, ਨਾ ਸਾਡੇ ਕੋਈ ਰਾਜਧਾਨੀ ਦੀ ਗੱਲ ਹੋ ਰਹੀ ਹੈ, ਨਾ ਸਾਡੀ ਕੋਈ ਯੂਨੀਵਰਸਿਟੀ ਦੀ ਗੱਲ ਹੋ ਰਹੀ ਹੈ। ਚਾਰ ਸਪਰੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਮੈਨੂੰ ਇਸ ਗੱਲ ਦੇ ਉੱਤੇ ਭਗਵੰਤ ਸਿੰਘ ਮਾਨ ਨੇ ਹਾਮੀ ਭਰੀ, ਉਹ ਠੋਕ ਕੇ ਦਾਅਵਾ ਕੀਤਾ, ਜਦੋਂ ਮੈਂ ਗੱਲ ਕਹੀ, ਮੈਂ ਕਿਹਾ ਬਾਈ ਜੀ ਸਾਡੇ ਪੰਜਾਬ ਦੇ ਮੁੰਡੇ, ਸਾਡਾ ਪੰਜਾਬ ਦਾ ਨੌਜਵਾਨ ਯੂਥ ਬਾਹਰ ਜਾ ਰਿਹਾ, ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਪੱਕੀਆਂ ਕਰੋ। ਇੱਕ ਠੋਕ ਕੇ ਭਗਵੰਤ ਸਿੰਘ ਮਾਨ ਨੇ ਕਿਹਾ ਜੀ, ਕਹਿੰਦਾ ਹਾਂ ਇਸ ਗੱਲ ਦੇ ਉੱਤੇ ਅਸੀਂ ਆਹ ਜਿਹੜਾ ਸੈਸ਼ਨ ਬੁਲਾਵਾਂਗੇ ਉਹ 'ਚ ਲੈ ਕੇ ਆਵਾਂਗੇ ਮਤਾ। ਕਿਉਂ ਨਹੀਂ ਹੋਇਆ ਫਿਰ? ਕਿਉਂ ਆ ਸਾਡੇ ਡਾਕੇ ਵੱਜ ਰਿਹਾ? ਮੈਂ ਤੁਹਾਨੂੰ ਪਹਿਲਾਂ ਇੱਕ ਦਿੱਤਾ ਅੰਕੜਾ, ਬਿਜਲੀ ਬੋਰਡ ਦੇ ਵਿੱਚ ਤੁਸੀਂ ਦੇਖ ਲਓ 70% ਬੰਦੇ ਬਾਹਰਲੇ ਲਿਆ ਕੇ ਬਿਠਾਤੇ। ਹਰ ਮਹਿਕਮੇ ਦੇ ਵਿੱਚ, ਹਰ ਨੌਕਰੀ ਦੇ ਵਿੱਚ ਬਾਹਰਲੇ ਬੰਦੇ ਬੈਠ ਰਹੇ ਨੇ। ਅਸੀਂ ਜਾਵਾਂਗੇ ਤਾਂ ਜਾਵਾਂਗੇ ਕਿੱਥੇ? ਪੰਜਾਬੀਆਂ ਲਈ ਪੰਜਾਬ ਹੀ ਹੈ ਨਾ। ਸਾਡੇ ਕੋਲ ਹਿਮਾਚਲ 70,000 ਬੰਦਾ ਪਹਿਲੇ 10 ਸਾਲਾਂ 'ਚ ਹਿਮਾਚਲ ਦਾ ਆ ਕੇ ਪੰਜਾਬ 'ਚ ਬੈਠ ਗਿਆ। ਅਸੀਂ ਹਿਮਾਚਲ ਦੇ ਵਿੱਚ ਗੱਜ ਜ਼ਮੀਨ ਨਹੀਂ ਖਰੀਦ ਸਕਦੇ ਜਾ ਕੇ। ਹਰਿਆਣੇ ਦੇ ਵਿੱਚ ਜੇ ਤੁਸੀਂ ਵੈਟਰਨਰੀ ਇੰਸਪੈਕਟਰ ਭਰਤੀ ਹੋਣਾ, ਵੈਟਰਨਰੀ ਕੋਰਸ ਹਰਿਆਣੇ 'ਚੋਂ ਕਰਨਾ ਪੈਣਾ, ਉਹ ਸਾਡੇ ਇੱਥੇ ਆ ਕੇ ਭਰਤੀ ਹੋਈ ਜਾਂਦੇ ਆ। ਰਾਜਸਥਾਨ ਤੋਂ ਬੰਦੇ, UP ਤੋਂ ਬੰਦੇ ਭਰਤੀ ਹੋਈ ਜਾਂਦੇ ਆ। ਇਸ ਗੱਲ ਦੇ ਉੱਤੇ ਉਹਨਾਂ ਨੇ ਮੈਨੂੰ ਹਾਮੀ ਭਰੀ, ਹਿੱਕ ਠੋਕ ਕੇ ਕਿਹਾ ਕਿ ਹਾਂ ਮੇਰੇ ਧਿਆਨ 'ਚ ਆ ਮਸਲੇ। ਆ ਪਾਣੀ ਵਾਲਾ ਮਸਲਾ ਕੀ ਹੋਇਆ ਬਾਈ ਜੀ? ਤੁਸੀਂ ਦੱਸੋ, ਦਰਿਆਵਾਂ ਦੇ ਪਾਣੀ ਦਾ ਕੀ ਹੱਲ ਹੋ ਗਿਆ ਅੱਜ? ਅੱਜ ਤਾਂ ਸੇਵਾ ਸਿੰਘ ਸੀਚੇਵਾਲ ਵੀ, ਆਪਣਾ ਬਲਵੀਰ ਸਿੰਘ ਸੀਚੇਵਾਲ ਵੀ ਰਾਜ ਸਭਾ ਮੈਂਬਰ ਨੇ, ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ ਸੀ ਹਵਾ ਪਾਣੀ ਧਰਤੀ ਬਚਾਉਣ ਦਾ। ਅੱਜ ਹੀ ਠੋਕਿਆ ਨਾ 2000 ਕਰੋੜ ਜੁਰਮਾਨਾ। ਕਿੱਥੇ ਭਰੋਗੇ 2000 ਕਰੋੜ? ਕਿਵੇਂ ਭਰੋਗੇ ਦੱਸੋ? ਤਨਖਾਹਾਂ ਦੇਣ ਨੂੰ ਪੈਸੇ ਨਹੀਂ, ਯੂਨੀਵਰਸਿਟੀਆਂ ਬਿਲਕੁਲ ਐਨ ਕਗਾਰ ਤੇ ਖੜੀਆਂ ਨੇ ਤਬਾਹ ਹੋਣ ਦੇ, ਤੇ ਤੁਸੀਂ ਲੱਖਾਂ ਰੁਪਈਆ, ਕਰੋੜਾਂ ਰੁਪਈਆ ਖਰਚ ਰਹੇ ਹੋ। ਖਰ ਕੇਜਰੀਵਾਲ ਨੂੰ ਵੀ ਅਸੀਂ ਪ੍ਰਧਾਨ ਮੰਤਰੀ ਬਣਾ ਦੇਈਏ। ਪੰਜਾਬ ਦਾ ਪੈਸਾ ਕਿਉਂ ਖਰਚਿਆ ਜਾ ਰਿਹਾ? ਜੇ ਖਰਚਣਾ ਤਾਂ ਆਮ ਆਦਮੀ ਪਾਰਟੀ ਆਪਦੇ ਫੰਡ, ਆਪਦੇ ਖਾਤੇ 'ਚੋਂ, ਆਪਦੇ ਪੈਸਿਆਂ 'ਚੋਂ ਖਰਚੇ। ਪੰਜਾਬ ਦੇ ਖਜ਼ਾਨੇ 'ਚੋਂ ਪੰਜਾਬ ਦੇ ਲੋਕਾਂ ਦਾ ਪੈਸਾ ਕਿਉਂ ਖਰਚ ਰਹੇ ਹੋ ਪਾਰਟੀ ਦੇ ਉੱਤੇ? ਉਹ ਵੀ ਗੁਜਰਾਤ, ਕਦੇ ਹਿਮਾਚਲ, ਕਦੇ ਬਿਹਾਰ ਵਗ ਜਾਂਦੇ ਆ। ਸਵਾਲ ਤਾਂ ਇਹ ਆ ਬਾਈ। ਹੁਣ ਜੇ ਇਹ ਸਵਾਲ ਨਹੀਂ ਚੱਕਦੇ ਆ ਤਾਂ ਇਹਨਾਂ ਨੂੰ ਲੱਗਦਾ ਕਿ ਯਾਰ ਇਹ ਸਾਡੀ ਬਦਨਾਮੀ ਕਰਦੇ ਲੋਕਾਂ 'ਚ। ਤਾਂ ਕਰਕੇ ਸਾਰਾ ਜਿਹੜਾ ਇਹਨਾਂ ਨੇ ਤੰਤਰ ਰਚਿਆ ਹੈ, ਪਹਿਲਾਂ ਪੂਰੀ ਤਿਆਰੀ ਕਰ ਲਈ, ਮੈਨੂੰ ਵੀ ਫੜਨਾ। ਫਿਰ ਰੁਕ ਗਏ, ਰੁਕ ਕੇ ਸੁਨੇਹੇ ਲਾਉਣੇ ਸ਼ੁਰੂ ਕਰਤੇ ਵੀ ਕੋਈ ਗੱਲ ਨਹੀਂ, ਤੂੰ ਆ, ਤੇਰੀ ਸੈਟਿੰਗ ਕਰਾ ਦਿੰਦੇ ਆ। ਬਹੁਤ ਲੰਮਾ ਸਮਾਂ ਪਿਆ, ਐਂ ਸਰਕਾਰ ਨਾਲ ਟਕਰਾ ਕੇ ਚੱਲਿਆ ਨਹੀਂ ਜਾਂਦਾ ਹੁੰਦਾ। ਮੈਂ ਪਹਿਲਾਂ ਪਰਵਾਹ ਕੀਤੀ ਆ, ਬਾਦਲਾਂ ਨਾਲ ਵੀ ਟੱਕਰ ਲੈਂਦੇ ਰਹੇ, ਜੇ ਕਾਂਗਰਸਾਂ ਨਾਲ ਵੀ ਲੈਂਦੇ ਰਹੇ ਆ। ਜੇਲ੍ਹ ਪਹਿਲਾਂ ਵੀ ਗਏ ਆ, ਨਾ ਨਵੇਂ ਪਰਚੇ ਆ ਮੇਰੇ ਤੇ, ਪਹਿਲਾਂ ਵੀ ਪਰਚੇ ਹੈਗੇ ਆ, ਅੱਜੇ ਵੀ ਚੱਲੀ ਜਾਂਦੇ ਆ। ਜੇਲ੍ਹ ਪਹਿਲਾਂ ਵੀ ਕੱਟੀ ਆ, ਹੁਣ ਵੀ ਕੱਟਣ ਨੂੰ ਤਿਆਰ ਆ, ਪਰ ਪੰਜਾਬ ਲਈ ਸਮਝੌਤਾ ਕਿਤੇ ਨਹੀਂ। ਇੱਥੇ ਬਾਈ ਇਹ ਸਾਰਿਆਂ ਦਾ ਹੀ ਜ਼ੋਰ ਲੱਗਿਆ, ਇਕੱਲੇ ਇੱਕ ਦਾ ਨਹੀਂ ਹੈਗਾ, ਇਹ ਸਾਰਿਆਂ ਦਾ ਹੀ ਜ਼ੋਰ ਲੱਗਿਆ। ਖਾਸ ਜ਼ੋਰ ਲੱਗਿਆ ਦਿੱਲੀ ਵਾਲਿਆਂ ਦਾ, ਖਾਸ ਜ਼ੋਰ ਲੱਗਿਆ ਰਾਘਵ ਚੱਡੇ ਦਾ। ਇਹ ਕੁਛ MLA ਉਹਨੂੰ ਮਿਲ ਕੇ ਵੀ ਆਏ ਰਾਘਵ ਚੱਡੇ ਨੂੰ, ਵੀ ਲੱਖਾ ਐਂ ਕਰਦਾ ਜੀ, ਲੱਖਾ ਐਂ ਬੋਲਦਾ ਜੀ। ਮੈਨੂੰ ਸੁਨੇਹੇ ਵੀ ਆਏ ਆ ਵੀ ਯਾਰ ਐਂ ਨਹੀਂ ਬੋਲੀਦਾ ਹੁੰਦਾ, ਥੋੜ੍ਹਾ ਤਰੀਕੇ ਨਾਲ ਚੱਲ। ਮੈਂ ਕਿਹਾ ਅਸੀਂ ਗਲਤ ਕੀ ਬੋਲਦੇ ਹਾਂ ਜਾਂ ਗਲਤ ਗੱਲ ਕਿਹੜੀ ਕਹਿਤੀ? ਹੁਣ ਜੇ ਤੁਹਾਡਾ ਇਨਕਲਾਬ ਜਰਮਨ ਦੇ ਜਹਾਜ਼ਾਂ ਵਾਲੇ ਅੱਡਿਆਂ ਤੇ ਡੁੱਲਿਆ ਫਿਰਦਾ, ਰੁਲਿਆ ਫਿਰਦਾ, ਤੇ ਅਸੀਂ ਬੁੱਲ ਗਏ ਨਾ। ਉਹੀ ਗੱਲ ਹੈ ਕਿ ਕਹਿ ਸਕਦੇ ਤੁਹਾਡਾ ਬਦਲਾ ਕੋਈ ਨਹੀਂ ਕੀਤੀ ਜਾ ਸਕਦੀ। ਪਹਿਲਾਂ ਕਿਸੇ ਟਾਈਮ ਤੁਸੀਂ ਵੀ ਖਿਲਾਫਤ ਕਰਦੇ ਰਹੇ ਹੋ, ਕਿਸੇ ਜਿਹੜੀ ਨੀਤੀਆਂ ਤੁਸੀਂ ਨੀਤੀ ਦੀ ਖਿਲਾਫਤ ਕਰਦੇ ਰਹੇ ਹੋ। ਅਕਸਰ ਤੁਹਾਡੇ ਵੱਲੋਂ ਜਿਹੜੇ ਦਾਅਵੇ ਤੁਸੀਂ ਕਿਹਾ ਕਿ ਝੂਠੇ ਦਾਅਵੇ ਕੀਤੇ ਗਏ ਸਨ, ਮੰਨ ਸਕਦੇ ਕਿ ਇਹਨੂੰ ਤੁਹਾਡਾ ਹੁਣ ਬਦਲਾ ਕੱਢਿਆ ਜਾ ਰਿਹਾ ਸਰਕਾਰ ਵੱਲੋਂ? ਇਹ ਤਾਂ ਸ਼ਰੇਆਮ ਹੀ ਦਿਖਦਾ। 5-5 ਸਾਲ ਪੁਰਾਣੇ ਪਰਚੇ ਤੁਸੀਂ ਅੱਜ ਕਢਾ ਕੇ ਅਦਾਲਤਾਂ ਦੇ ਵਿੱਚੋਂ ਦੁਬਾਰਾ ਮੇਰੀ ਗ੍ਰਿਫਤਾਰੀ ਪਾਉਣ ਨੂੰ ਫਿਰਦੇ ਆ, ਚਲਾਨ ਦੇਣ ਨੂੰ ਫਿਰਦੇ ਆ, ਜੇਲ੍ਹ ਭੇਜਣ ਨੂੰ ਫਿਰਦੇ ਆ, ਉਲਟੇ ਮੈਨੂੰ ਸੁਨੇਹੇ ਲਾਉਣੇ ਆ। ਹੋਰ ਇਹ ਤੋਂ ਕੀ ਸਮਝ ਗਏ ਬਾਈ ਜੀ? ਮੈਂ ਤਾਂ ਇੱਕ ਗੱਲ ਜਾਣਦਾ ਕਿ ਭਗਵੰਤ ਮਾਨ ਜੀ ਨਹੀਂ ਕੋਈ ਸੁਣ ਰਿਹਾ। 2 ਵੱਡੇ ਅਹੁਦੇ ਆ, DGP ਦੇ ਪ੍ਰਿੰਸੀਪਲ ਸੈਕਟਰੀ, ਉਹ ਬੰਦੇ ਕਿਹਦੇ ਆ? ਉੱਥੋਂ ਚੱਲਦੀ ਆ ਗੱਲ ਸਾਰੀ। ਇਹ ਮੈਂ ਨਹੀਂ ਮੰਨਦਾ ਕਿ ਭਗਵੰਤ ਤਾਂ ਮੋਹਰਾ ਹੈ, ਤੇ ਭਗਵੰਤ ਨੂੰ ਹਲੇ ਗੱਲ ਸਮਝ ਹੀ ਨਹੀਂ ਪੈ ਰਹੀ ਕਿ ਮੈਨੂੰ ਇਹ ਮੋਹਰਾ ਬਣਾ ਕੇ ਵਰਤ ਰਹੇ ਨੇ। ਸਮਝ ਉਹਦੇ ਵੀ ਤਾਂ ਭੜਕਾ ਕੇ ਮੱਖਣ ਜੋ ਵਾਲ ਉਹ ਮਾਰਿਆ ਕਰਨਗੇ ਉਹਦੇ ਨਾਲ ਵੀ। ਕਿੰਨੇ ਥਾਂ ਅੱਗੇ ਕਿਹੜਾ ਹੋਈ ਨਹੀਂ। ਪਰ ਮੈਂ ਭਗਵੰਤ ਨੂੰ ਕਹਿਣਾ ਵੀ ਇਹ ਅੱਜ ਤੇਰੇ ਕੋਲੇ ਮੌਕਾ ਹੈ, ਪੰਜਾਬ ਨਾਲ ਖੜ, ਪੰਜਾਬ ਪੱਖੀ ਫੈਸਲੇ ਲੈ, ਦਿੱਲੀ ਦੇ ਦਾਅਵੇ ਚੋਂ ਨਿਕਲ। ਤੁਸੀਂ ਇਸ ਮਸਲੇ ਲੈ ਕੇ ਆਪ ਮੁੱਖ ਮੰਤਰੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ? ਤੁਹਾਨੂੰ ਕਿਹਾ ਜਾ ਰਿਹਾ ਦੂਜੀ ਧਿਰ
ਬਾਈ ਜੀ ਮੁੱਖ ਮੰਤਰੀ ਨਾਲ ਮਿਲਣ ਜੇ ਪੰਜਾਬ ਦੇ ਮੁੱਦਿਆਂ ਤੇ ਗੱਲ ਹੋਊਗੀ, ਪੰਜਾਬ ਦੇ ਹੱਕਾਂ ਦੀ ਗੱਲ ਹੋਊਗੀ, ਪੰਜਾਬ ਪ੍ਰਤੀ ਕੋਈ ਨੀਤੀ ਦੀ ਗੱਲ ਹੋਊਗੀ, 1000 ਵਾਰੀ ਮਿਲੂੰਗਾ। ਪਰ ਆਹ ਮਸਲੇ ਤੇ ਕਿਸੇ ਨੂੰ ਨਹੀਂ ਮਿਲਦਾ, ਜਿੱਦੇ ਮਰਜ਼ੀ ਫੜ ਲੈਣ, ਇੱਥੇ ਹੀ ਫਿਰਦਾ ਮੈਂ। ਕੀ ਲੱਗਦਾ ਗ੍ਰਿਫਤਾਰੀ ਕਿਵੇਂ ਕਰਨਗੇ? ਹਾਲਾਂਕਿ ਬੜਾ ਪ੍ਰਚਾਰਿਆ ਜਾਂਦਾ ਸਰਕਾਰ ਵੱਲੋਂ 3 ਵਜੇ ਚੱਕ ਲਿਆ ਜੀ, 2 ਵਜੇ ਚੱਕ ਲਿਆ ਜੀ, ਐਂ ਰੇਡ ਮਾਰੀ। ਕੀ ਲੱਗਦਾ ਕੋਈ ਪਿੱਠਭੂਮੀ ਤਿਆਰ ਕੀਤੀ ਜਾ ਰਹੀ ਇੱਥੇ ਵੀ? ਬਹੁਤ ਕੁਛ ਹੁੰਦਾ ਬਾਈ। ਇਹ ਪਰਚਾ ਮੇਰੇ ਤੇ 19 ਵਾਲਾ ਜਿਹੜਾ, ਜਦੋਂ ਫਰੀਦਕੋਟ ਮੋਰਚਾ ਲੱਗਿਆ, ਫਰੀਦਕੋਟ ਮੋਰਚੇ ਦੇ ਵਿੱਚ ਮੈਂ ਗਿਆ ਤੇ ਮੈਨੂੰ ਇੱਕ ਐਸਪੀ ਫੋਨ ਕਰਦਾ, ਕਹਿੰਦਾ ਮੋਰਚੇ ਜਿੰਨਾ ਜਾਈ ਤੇਰੇ ਤੇ ਫਲਾਨਾ ਪਰਚਾ ਬਾਦਲ ਵਾਲਾ, ਉਹ 'ਚ ਗ੍ਰਿਫਤਾਰੀ ਪਾ ਦਾਂਗੇ। ਇੱਕ ਤਲਵਾਰ ਵੀ ਲਮਕਾ ਕੇ ਰੱਖਦੇ ਆ ਬੰਦੇ ਤੇ, ਵੀ ਕੱਲ ਨੂੰ ਕਿਸੇ ਧਰਨੇ ਮੁਜ਼ਾਹਰੇ 'ਚ ਨਾ ਜਾਵੇ ਜਾਂ ਕੱਲ ਨੂੰ ਸਾਡੇ ਖਿਲਾਫ ਨਾ ਬੋਲੇ, ਇੱਕ ਡਰ ਬਣਾ ਕੇ ਰੱਖੋ। ਇਹ ਵੀ ਨੀਤੀ ਹੁੰਦੀ ਹੈ। ਆਪਾਂ ਨੂੰ ਕੋਈ ਪਰਵਾਹ ਨਹੀਂ ਬਾਈ। ਮੈਂ ਕਹਿਤਾ ਸੱਚੋ ਨੂੰ, ਲੰਬੀ ਨੂੰ, ਮੈਂ ਇੱਥੇ ਹੀ ਹਾਂ, DSP ਮਲੋਟ ਨੂੰ ਵੀ ਜਿੱਦਾਂ ਮਰਜ਼ੀ ਫੜ ਲਿਓ। ਮੈਂ ਕਿਤੇ ਨਹੀਂ ਭੱਜਿਆ। DSP ਫੂਲ ਉੱਧਰੋਂ ਦੂਜੀ ਇਨਕੁਆਰੀ DSP ਫੂਲ ਕੋਲੇ ਆ, ਉਹਨਾਂ ਨੂੰ ਮੈਂ ਕਹਿੰਦਾ ਮੈਂ ਜਿੱਦੇ ਮਰਜ਼ੀ ਫੜ ਲਓ, ਮੈਂ ਕਿਤੇ ਨਹੀਂ ਗਿਆ। ਮੈਂ ਕਹੂਗਾ ਮੁੱਖ ਮੰਤਰੀ, ਮੈਂ ਪਹਿਲਾਂ ਵੀ ਕਹਿੰਦੇ ਘਰੇ ਆ ਜਾਣਾ, ਉੱਥੋਂ ਫੜ ਲਿਓ ਆ ਕੇ। ਬਾਈ ਜੀ ਅਦਾਲਤਾਂ ਦਾ ਰੁਖ ਪਿੱਛੇ ਰਹਿ ਕੀ ਗਿਆ? ਜਦੋਂ ਪਰਚਾ ਰੱਦ ਹੀ ਹੋ ਗਿਆ, ਇਹ ਐ ਨਹੀਂ ਵੀ ਕਿਸੇ SHO ਨੇ ਕਰਕੇ ਰੱਦ ਕਰਤਾ, SSP ਨੇ ਅਪਰੂਵਲ ਦਿੱਤੀ ਹੈ ਤਾਂ ਜਾ ਕੇ ਪਰਚਾ, 2 ਵਾਰੀ SSP ਦੀ ਅਪਰੂਵਲ ਹੈ ਤਾਂ ਪਰਚਾ ਰੱਦ ਹੋਇਆ। ਪਿੱਛੇ ਕੀ ਰਹਿ ਗਿਆ? ਤੁਸੀਂ ਦੇਖੋ, 2 ਵਾਰੀ ਜੱਜ ਸਾਹਿਬ ਕੋਲ ਚਲੇ ਗਿਆ। ਦੇਖੋ, ਜਿਹੜੀ ਕੈਂਸਲੇਸ਼ਨ ਰਿਪੋਰਟ ਹੁੰਦੀ ਹੈ, ਇੱਕ ਵਾਰ ਕੋਰਟ 'ਚ ਲਾ ਦੇ, ਵੈਸੇ ਤਾਂ ਜਦੋਂ FIR ਹੁੰਦੀ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੀ ਸਿਸਟਮ ਚੱਲਦਾ ਰਹਿੰਦਾ, ਜਦ ਤੱਕ ਤੁਸੀਂ ਚਲਾਨ ਨਹੀਂ ਪੇਸ਼ ਹੁੰਦਾ ਜਾਂ ਅਰੈਸਟ ਨਹੀਂ ਪੈਂਦੀ ਹੈਗੀ। ਤੇ ਜੇ ਇੱਕ ਵਾਰ ਕੈਂਸਲੇਸ਼ਨ ਕੋਰਟ 'ਚ ਚਲੇ ਜੇ, ਕੋਰਟ ਜਾਣ ਤੋਂ ਬਾਅਦ, ਕਿਉਂਕਿ FIR ਕੈਂਸਲੇਸ਼ਨ ਦੀ ਪਾਵਰ 2 ਜਣਿਆਂ ਕੋਲ ਹੁੰਦੀ ਹੈ। ਇੱਕ ਤਾਂ ਹੁੰਦੀ ਜ਼ਿਲ੍ਹੇ ਦੇ SSP ਕੋਲ, ਦੂਜੀ ਹੁੰਦੀ ਹਾਈ ਕੋਰਟ ਕੋਲ। ਜਾਂ ਤਾਂ ਹਾਈ ਕੋਰਟ ਰੱਦ ਕਰ ਸਕਦਾ ਜਾਂ SSP ਕਰ ਸਕਦਾ। ਪਰ ਜੇ SSP ਨੂੰ ਵਿਡਰਾਅ ਕਰ ਲੇ ਔਰ ਕਹਦੇ ਜੀ ਕੋਈ ਨਵਾਂ ਫੈਕਟ ਆਇਆ ਜੀ ਜਿਸ 'ਚ ਇਹ ਤਾਰਾ ਬਣਦੀ ਹੈ, ਇੱਕ ਦੀ ਤਾਰਾ ਡਿਲੀਟ ਕਰ ਦੂ, ਡਿਲੀਟ ਕਰਕੇ ਦੂ ਦੂਜੀਆਂ 'ਚ ਬਣਦਾ ਜੀ ਇਹ, ਤਾਂ ਕਰਕੇ ਫਿਰ ਆਪਣੀ ਕੈਂਸਲੇਸ਼ਨ ਵਿਡਰਾਅ ਕਰਦੇ ਆ। ਮੇਨ ਮੁੱਖ ਰੌਲਾ ਤਾਂ ਇਹ ਹੈਗਾ ਕਿ ਤੁਸੀਂ ਇੱਕ ਬੰਦੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਇੱਕ ਬੰਦੇ ਦੀ ਆਵਾਜ਼ ਨੂੰ, ਵੀ ਤਾਂ ਕਿ ਉਹ ਬੋਲੇ ਨਾ। ਜਿਵੇਂ ਬਾਰ-ਬਾਰ ਗੱਲਾਂ ਆ ਰਹੀਆਂ ਨੇ, ਹੁਣ ਮੇਰੇ ਤੇ ਵੀ ਜਿਵੇਂ ਬਾਈ ਨੇ ਗੱਲ ਕੀਤੀ, ਜਦੋਂ ਹਾਈ ਕੋਰਟ ਗਿਆ ਸੀਗਾ ਸਾਨੂੰ ਵੀ ਕਾਲ ਆਏ ਕਿ ਬਈ ਆਪਣੀ ਹਾਈ ਕੋਰਟ ਵਾਲੀ ਵਿਡਰਾਅ ਕਰ ਲੈ, ਕਿਉਂ ਸਰਕਾਰ ਦੇ ਖਿਲਾਫ ਜਾ ਰਹੇ ਹੈ, ਨਹੀਂ ਰੁਕੇ, ਲੜ ਰਹੇ ਹੈ। ਰੌਲਾ ਸਿਰਫ ਇਹ ਹੈ, ਸਰਕਾਰ ਜਿਹੜੀ ਦੂਜਿਆਂ ਨੂੰ ਕਹਿੰਦੀ ਹੈ ਵੀ ਇਹ ਜ਼ੁਲਮ ਕਰ ਰਹੇ ਨੇ, ਸਰਕਾਰ ਆਪ ਕਰ ਰਹੀ ਹੈ। ਇੱਕ ਮੈਂ ਹੋਰ ਥੋੜੀ ਜਿਹੀ ਗੱਲ ਐਡ ਕਰੂੰਗਾ, ਜਿਵੇਂ ਬਾਈ ਨੇ ਗੱਲ ਕੀਤੀ ਪਾਣੀ ਵਾਲੀ। ਅੱਜ ਕੱਲ੍ਹ ਬੜਾ ਰੌਲਾ ਇਹ ਜਿਹੜਾ ਚੱਲ ਰਿਹਾ ਵਿਧਾਨ ਸਭਾ ਸੈਸ਼ਨ ਵਾਲਾ, ਕਿ ਵਿਧਾਨ ਸਭਾ 'ਚ ਅਸੀਂ ਸੰਵਿਧਾਨਿਕ ਉਸ 'ਚ ਪਾਉਣਾ ਸਾਰਾ ਕੁਝ। ਇਹ ਵਿਧਾਨ ਸਭਾ ਨੂੰ ਮੰਨਦੇ ਨੇ? ਇਹ ਵਿਧਾਨ ਸਭਾ 'ਚ ਪਏ ਮਤੇ ਨੂੰ ਸਰਕਾਰ ਮੰਨਦੀ ਹੈ ਕਿਆ? SYL ਦਾ ਮਤਾ ਵਿਧਾਨ ਸਭਾ 'ਚ ਪੈ ਕੇ ਅਸੀਂ ਉਹ 1981 ਵਾਲਾ ਐਗਰੀਮੈਂਟ ਖਾਰਜ ਕਰਿਆ ਹੋਇਆ, 114 MLA ਨੇ ਖਾਰਜ ਕਰਿਆ ਹੋਇਆ। ਪਰ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਜਾ ਕੇ ਹਰਿਆਣੇ 'ਚ ਕਹਿੰਦੇ ਨੇ ਜੀ ਕੇਂਦਰ ਉਹ ਕਰੇ। ਜਦੋਂ ਅਸੀਂ ਖਾਰਜ ਕਰਤਾ ਫਿਰ ਕੇਂਦਰ ਮਾਮਾ ਲੱਗਦਾ। ਹਰਜੋਤ ਬਹਿਲ ਜੀ ਵਾਟਰ ਰਿਸੋਰਸ ਮਿਨਿਸਟਰ ਕਹਿੰਦੇ ਟ੍ਰਿਬਿਊਨਲ ਬਣਾ ਦਿਓ। ਇਹਦਾ ਮਤਲਬ ਵਿਧਾਨ ਸਭਾ ਦੇ ਮਤੇ ਨੂੰ ਨਹੀਂ ਮੰਨਦੇ ਇਹ। ਅਗਨੀਪਥ ਜਿਹੜਾ ਸੀਗਾ, ਅਗਨੀਵੀਰ ਜਿਹੜੀ ਹੈਗੀ ਆ ਸਕੀਮ, ਉਸ 'ਚ 2 BJP ਦੇ MLA ਨੂੰ ਛੱਡ ਕੇ ਬਾਕੀ 115 MLA ਨੇ ਸਰਕਾਰ ਇਹ ਮਤਾ ਲੈ ਕੇ ਆਈ, ਸਭ ਨੇ ਹੱਥ ਖੜੇ ਕਰਕੇ ਵੌਇਸ ਵੋਟਿੰਗ ਨਾਲ ਉਹ ਮਤਾ ਪਾਇਆ, ਪੰਜਾਬ 'ਚ ਅਸੀਂ ਅਗਨੀਵੀਰ ਨਹੀਂ ਲਾਗੂ ਹੋਣ ਦੇਵਾਂਗੇ। ਤੇ ਮੁੱਖ ਮੰਤਰੀ ਸਾਹਿਬ ਪ੍ਰਸ਼ਾਸਨਿਕ ਆਰਡਰ ਵੀ ਕੱਢਦੇ ਆ ਵੀ ਹਾਂਜੀ ਵੱਧ ਤੋਂ ਵੱਧ ਕੋਈ ਕਮੀ ਨਹੀਂ ਆਉਣੀ ਚਾਹੀਦੀ ਹੈ, ਚੀਫ ਸੈਕਟਰੀ ਲਿਖਦਾ ਸੈਂਟਰ ਨੂੰ ਸਾਡੀ ਹੋਰ ਪੋਸਟਾਂ ਵਧਾਈਆਂ ਜਾਣ। ਹੁਣ ਜਿਹੜੀ ਸਰਕਾਰ ਵਿਧਾਨ ਸਭਾ ਦੇ ਮਤੇ ਨੂੰ ਹੀ ਨਹੀਂ ਮੰਨਦੀ, ਉਹ ਕਹਿੰਦੇ ਸੰਵਿਧਾਨ ਦਾ ਘਾਣ ਹੋ ਗਿਆ। ਸੰਵਿਧਾਨ ਦਾ ਘਾਣ ਤਾਂ ਆਪ ਹੀ ਕਰ ਰਹੇ ਨੇ। ਨਾ ਇਹ ਕਾਨੂੰਨ ਨੂੰ ਮੰਨਦੇ, ਨਾ ਇਹ ਸੰਵਿਧਾਨ ਨੂੰ ਮੰਨਦੇ। ਸਿਰਫ ਔਰ ਸਿਰਫ ਪੰਜਾਬ 'ਚ ਧੱਕਾ ਚੱਲ ਰਿਹਾ, ਜਿਹੜਾ ਇਹਨਾਂ ਦੀ ਜਾੜ ਥੱਲੇ ਆ ਗਿਆ ਉਹਨੂੰ ਰਗੜਨ ਨੂੰ ਫਿਰਦੇ ਆ। ਜਾਂ ਤਾਂ ਸਾਡੀ ਗੱਲ ਮੰਨ ਲਓ, ਨਹੀਂ ਅਸੀਂ ਤੁਹਾਨੂੰ ਰਗੜਾਂਗੇ। ਉਹ ਸਕੀਮ ਤੇ ਚੱਲ ਰਹੇ ਨੇ। ਸੋ ਇਹ ਤਾਂ ਮੈਂ ਮੰਨੂਗਾ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਦੀ, ਇੱਕ ਲੋਕਤੰਤਰਿਕ ਦੇਸ਼ ਦੇ ਲੋਕਤੰਤਰਿਕ ਸੂਬੇ ਦੇ ਹਿਸਾਬ ਨਾਲ ਸਰਕਾਰ ਨਹੀਂ ਚੱਲ ਰਹੀ। ਇਹ ਸਰਕਾਰ ਚੱਲ ਰਹੀ ਜਿਵੇਂ ਰਾਜੇ ਰਜਵਾੜੇ ਹੁੰਦੇ ਸੀ ਨਾ, ਵੀ ਜੋ ਰਾਜੇ ਨੇ ਹੁਕਮ ਕਰਤਿਆ ਤਾਂ ਉਵੇਂ ਸਰਕਾਰ ਚੱਲੂਗੀ, ਉਸ ਤਰ੍ਹਾਂ ਹੀ ਚੱਲ ਰਹੀ, ਕਿ ਨਾ ਸੰਵਿਧਾਨ ਨਾਲ ਨਾ ਕਾਨੂੰਨ ਨਾਲ ਚੱਲ ਰਹੀ। ਪਾਣੀ ਦੀ ਗੱਲ ਕਰੀਏ, SYL ਦਾ ਮੁੱਦਾ ਲੰਮੇ ਚਿਰ ਤੋਂ ਚੱਲਦਾ ਰਿਹਾ, ਸਰਕਾਰਾਂ ਬਦਲ ਗਈਆਂ, ਮੁੱਦਾ ਉੱਥੇ। ਇਹ ਸਰਕਾਰ ਟ੍ਰਿਬਿਊਨਲ ਦੀ ਮੰਗ ਕਰ ਰਹੀ ਹੈ। ਇਹਨਾਂ ਦੇ ਮੰਤਰੀ ਇੱਕੋ ਵਾਲੇ ਕਹਿੰਦੇ ਨੇ ਤੁੱਕਾ ਨਹੀਂ ਦਿੰਦੇ, ਬਿਆਨ ਦਿੰਦੇ ਨੇ। ਉੱਥੇ ਜਾ ਕੇ ਹਰਿਆਣੇ ਵਾਲੇ MP ਕਹਿ ਦਿੰਦੇ ਨੇ ਵੀ ਸਾਡੀ ਸਰਕਾਰ ਹਰਿਆਣੇ 'ਚ ਬਣ ਗਈ, ਅਸੀਂ ਕੱਲੀ ਵੱਟ ਤੱਕ ਪਾਣੀ ਲੈ ਕੇ ਆਵਾਂਗੇ। ਹਾਲਾਂਕਿ ਟ੍ਰਿਬਿਊਨਲ ਦੇ ਫੈਸਲੇ ਪਹਿਲਾਂ ਵੀ ਕਿਸੇ ਸਮੇਂ
50-60 ਸਾਲ ਪਹਿਲਾਂ ਰੱਦ ਹੋ ਚੁੱਕੇ ਨੇ ਕਈ ਮਸਲੇ 1985 ਚ। ਹਾਂ, ਉਹ ਰੱਦ ਹੋ ਚੁੱਕੇ ਨੇ। ਤਾਂ ਕੀ ਲੱਗਦਾ ਸਰਕਾਰ ਦੀ ਕੋਈ ਮਨਸ਼ਾ ਤੁਹਾਨੂੰ ਲੱਗਦੀ ਹੈ, ਕੋਈ ਸਟੈਂਡ ਲੱਗਦਾ ਹੈ ਕਿ ਵਾਕਈ ਪਾਣੀ SYL ਦਾ ਜਾਂ ਜਿਸ ਤਰੀਕੇ ਨਾਲ ਪਾਣੀ ਬਚਾਉਣ ਦੀ ਗੱਲ ਹੋ ਰਹੀ ਹੈ ਕਿ ਗੁਜਰਾਤ ਹਿਮਾਚਲ ਉਹਨਾਂ ਤੱਕ ਸਿਰਫ ਪ੍ਰਚਾਰਿਆ ਜਾ ਰਿਹਾ ਆਪਦੇ? ਦੇਖੋ ਬਾਈ, ਇਹ ਹੁੰਦੀ ਹੈ ਗੱਲ ਕਿ ਜਿਹੜੀ ਪਾਣੀ ਦੀ ਗੱਲ ਹੈ, ਜਾਂ ਆਪਾਂ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ, ਜਿੰਨੇ ਵੀ ਹੁਣ ਤੱਕ ਹੱਕ ਪੰਜਾਬ ਦੇ ਲੁੱਟੇ ਗਏ ਆ, ਖੋਹੇ ਗਏ ਆ, ਜਿੰਨਾ ਆਪਾਂ ਦੋਸ਼ੀ ਮੰਨਦੇ ਆ ਕੇਂਦਰ ਦੀ ਕਿਸੇ ਵੀ ਹਕੂਮਤ ਨੂੰ, ਉਦੋਂ ਵੱਡੇ ਦੋਸ਼ੀ ਤਾਂ ਪੰਜਾਬ ਦੇ ਉਹ ਸਿਆਸਤਦਾਨ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ। ਜੇ ਹੁਣ ਤੱਕ ਅਸੀਂ ਜਿੰਨੇ ਵੀ ਕੇਸ ਹਰੇ ਆ ਜਾ ਕੇ ਸੁਪਰੀਮ ਕੋਰਟਾਂ ਤੱਕ, ਚਾਹੇ ਟ੍ਰਿਬਿਊਨਲਾਂ 'ਚ ਜਾ ਕੇ ਹਰੇ ਆ, ਅਸੀਂ ਉਹਨਾਂ ਦੀ ਬਦੌਲਤ ਹੀ ਹਰੇ ਆ। ਉਹੀ ਰਾਹ ਤੇ ਪਏ ਹੋਏ ਨੇ, ਉੱਤੋਂ ਬਿਆਨ ਹੈ ਤਮਕਾ ਨਹੀਂ ਦੇਵਾਂਗੇ, ਤਬਕਾ ਨਹੀਂ ਦੇਵਾਂਗੇ। ਆਪਦੀ ਜਿਹੜੀ ਇਹਨਾਂ ਦੀ ਪਾਰਟੀ ਹੈ, ਜਿਹਦੀ ਇਹ ਸਰਕਾਰ ਹੈ, ਜਿਹਦੇ ਇਹ MLA ਮੰਤਰੀ ਹੈ ਮੁੱਖ, ਉਹਨੂੰ ਕਿਉਂ ਨਹੀਂ ਕਹਿੰਦੇ ਵੀ ਤੁਹਾਡਾ ਇੱਥੇ ਸਟੈਂਡ ਕੁਛ ਹੋਰ ਹੈ, ਦਿੱਲੀ ਹੋਰ ਹੈ? ਤੁਸੀਂ ਦੇਖੋ ਗਜਿੰਦਰ ਸ਼ੇਖਾਵਤ ਆਉਂਦਾ ਪੰਜਾਬ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹਿੰਦਾ ਹੈ ਕਿ BBMB ਦੇ ਉੱਤੇ ਇਕੱਲਾ ਪੰਜਾਬ ਦਾ ਹੱਕ ਨਹੀਂ, ਦਿੱਲੀ ਦਾ ਵੀ ਹੈ, ਰਾਜਸਥਾਨ ਦਾ ਵੀ ਹੈ। ਕਿਸੇ ਦਾ ਬਿਆਨ ਆਇਆ ਉਹਦੀ ਵਿਰੋਧ ਦੇ ਵਿੱਚ? ਸਾਰੇ ਚੁੱਪ ਨੇ। ਹੁਣ ਆਹ ਨਵਾਂ ਪੈਂਤੜਾ ਦੇਖੋ, ਬੇਭਰੋਸਗੀ ਦਾ ਮਤਾ ਵਿਰੋਧੀ ਲਿਆਉਂਦੇ ਜਾਂ ਰਾਜਪਾਲ ਕਹਿੰਦਾ ਵੀ ਭਾਈ ਇਹਦਾ ਭਰੋਸੇ ਦਾ ਮਤ ਹਾਸਲ ਕਰੋ। ਇਹ ਸਮਝੋ ਬਾਹਰ ਗੱਲ ਹੈ ਵੀ ਤੁਸੀਂ 70-80 ਲੱਖ ਰੁਪਈਆ ਕਾਹਦੇ ਲਈ ਪੰਜਾਬ ਦਾ ਬਰਬਾਦ ਕਰਨ ਤੇ ਲੱਗੇ ਕੋਈ ਸੈਸ਼ਨ ਬੁਲਾ ਕੇ? ਬਈ ਉਹ ਗੱਲਾਂ ਤਾਂ ਇਹ ਨੇ। ਹੁਣ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਉਹਦੇ ਨੂੰ ਚੁੱਭਦੀਆਂ ਨੇ ਵੀ ਇਹ ਸਾਡੀ ਜੋ ਅਸੀਂ ਕਹਿੰਦੇ ਉਹ ਠੀਕ ਹੈ, ਸਾਡੇ ਖਿਲਾਫ ਨਾ ਕੋਈ ਬੰਦਾ ਬੋਲੇ। ਮਸਲਾ ਇੱਥੇ ਆ। ਪਾਣੀਆਂ ਦਾ ਮਸਲਾ ਹੈ, ਪਾਣੀਆਂ ਦੇ ਮਸਲੇ ਤੇ ਤੁਸੀਂ ਗੱਲ ਕਰ ਰਹੇ ਹੋ, ਪਰ ਹੁਣ ਤੱਕ ਕੋਈ ਸੰਘਰਸ਼ ਨਹੀਂ ਮਿਟਿਆ। ਕੀ ਤੁਸੀਂ ਉਡੀਕ ਕਰ ਰਹੇ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਮਿਟਣ ਤੇ ਉਸ ਤੋਂ ਬਾਅਦ ਇੰਪਲੀਮੈਂਟ ਕੀਤਾ ਜਾਵੇ? ਪਾਣੀਆਂ ਦਾ ਮਸਲਾ ਸੁਣੀ ਬਾਈ ਜੀ ਗੱਲ, ਅਸੀਂ ਬੋਤਲਾਂ ਭਰ ਕੇ ਬੁੱਢੇ ਦਰਿਆ ਦੇ ਵਿੱਚੋਂ ਜਿਮਨੀ ਚੋਣ ਸੀਗੀ ਸ਼ਾਹਕੋਟ, ਪਿਆਉਣ ਚੱਲੇ ਸੀ ਵੀ ਆਹ ਪਾਣੀ ਪੀਓ। ਕਿਹੜੇ ਸੰਨ ਦੀ ਗੱਲ ਆ ਪਤਾ ਕੁਛ? ਪਰਚੇ ਦਰਜ ਹੋਏ, ਸਾਡੇ 42 ਬੰਦਿਆਂ ਦੇ ਜੇਲ੍ਹ ਕੱਟ ਕੇ ਆਏ ਵੀ ਕਹਿੰਦਾ ਸੰਘਰਸ਼ ਨਹੀਂ ਕਰਦੇ। ਪੰਜਾਬੀ ਮਾਂ ਬੋਲੀ ਦਾ ਸੰਘਰਸ਼ ਤੋਰਿਆ, 17 ਪਰਚੇ, 3.5 ਮਹੀਨੇ ਜੇਲ੍ਹ ਕੱਟ ਕੇ ਆਇਆ, ਹੁਣ ਵੀ ਭੁਗਤਦਾ। ਦੱਸੋ ਨਾ, ਅਸੀਂ ਤਾਂ ਕਰ ਰਹੇ ਹਾਂ। ਉਹ ਕਿਹੜਾ ਮਸਲਾ, ਉਹ ਕਿਹੜਾ ਮੁੱਦਾ ਹੈ? ਕਿਸਾਨੀ ਅੰਦੋਲਨ ਦੇ ਵਿੱਚ ਬਾਈ ਜੀ ਤੁਸੀਂ ਕਹਿੰਦੇ ਕੁਛ ਕੀਤਾ ਨਹੀਂ। ਸਭ ਤੋਂ ਵੱਧ ਖੱਜਲ ਤੇ ਸਭ ਤੋਂ ਵੱਧ ਹੈਰਾਨ ਕੌਣ ਹੋਇਆ? ਲੱਖ ਰੁਪਇਆ ਸਿਰ ਤੇ ਨਾ 6 ਮਹੀਨਿਆਂ ਦੇ ਘਰੇ ਨਹੀਂ ਵੜਿਆ ਤੇ 20 ਦਿਨ ਕ੍ਰਾਈਮ ਬ੍ਰਾਂਚ ਮੈਂ ਦਿੱਲੀ ਬੈਠਾ ਰਿਹਾ, ਮੇਰੀ ਪੁੱਛਗਿੱਛ ਹੋਈ ਜਦੋਂ ਮੇਰੀ ਜ਼ਮਾਨਤ ਹੋਣ ਤੋਂ ਬਾਅਦ। ਦੱਸੋ ਕੋਈ 6 ਦਿਨ ਨਹੀਂ ਛੱਡ ਸਕਦਾ? ਪਰ ਮੈਂ ਇਹ ਨਹੀਂ ਕਹਿੰਦਾ ਮੈਂ ਆਸਾਨ ਕੀਤਾ ਕਿਸੇ ਤੇ, ਮੈਂ ਅੱਜ ਵੀ ਕਹਿੰਦਾ ਪੰਜਾਬ ਲਈ ਲੜਦੇ ਤੇ ਪੰਜਾਬ ਲਈ ਲੜਾਂਗੇ, ਜੇਲ੍ਹਾਂ ਜਾਣਾ ਪਵੇ, ਪਰਚੇ ਪੈਣ, ਕੋਈ ਪਰਵਾਹ ਨਹੀਂ। ਪਰ ਜਿਹੜੀ ਆਪਾਂ ਗੱਲ ਕਹਿੰਦਾ ਕਿ ਮੈਂ ਇਹ ਨਹੀਂ ਕਹਿੰਦਾ ਮੈਂ ਆਪਣੇ ਮੂੰਹੋਂ ਸੁਣਾਉਣ ਲੱਗਿਆ ਗੱਲ, ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਪੰਜਾਬ ਪ੍ਰਤੀ, ਆਪਣੀ ਕੌਮ ਪ੍ਰਤੀ, ਆਪਣੇ ਪੰਜਾਬੀਅਤ ਪ੍ਰਤੀ। ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਅਸੀਂ ਬਹੁਤ ਵੱਡਾ ਆਸਾਨ ਕਰਤਾ ਲੋਕਾਂ ਤੇ ਜਾਂ ਕਰਾਂਗੇ, ਲੜਾਂਗੇ, ਲੜਦੇ ਵੀ ਰਹੇ ਹਾਂ, ਪਹਿਲਾਂ ਕਿਤੇ ਪਰਵਾਹ ਨਹੀਂ ਕੀਤੀ, ਨਾ ਅੱਜ ਕਰਦੇ ਹਾਂ। ਦੱਸੋ ਅਸੀਂ ਪਿੱਛੇ ਕਿੱਥੇ ਹਟ ਗਏ? ਠੀਕ, ਪੰਜਾਬੀ ਬੋਲੀ ਦਾ ਮੁੱਦਾ ਬਾਈ। ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਦੇਖੋ ਆਪਾਂ ਸਾਰੇ ਜਿੰਨੇ ਵੀ ਲੋਕ ਆ, ਆਪਾਂ ਕੋਈ ਇੱਕ ਅੱਧਾ ਸੰਘਰਸ਼ ਸ਼ੁਰੂ ਕਰ ਸਕਦੇ ਹਾਂ, ਪਰ ਵੱਡੀ ਗੱਲ ਹੈ ਕਿ ਉਸ ਮੌਕੇ ਤੇ ਕਿਹੜਾ ਬੰਦਾ ਤੁਹਾਡੀ ਸਪੋਰਟ ਤੇ ਪਹੁੰਚਦਾ। ਠੀਕ ਹੈ ਨਾ, ਜ਼ਰੂਰੀ ਨਹੀਂ ਕਿ ਆਪਾਂ ਸਾਰੇ ਸੰਘਰਸ਼ ਇੱਕ ਬੰਦੇ ਨੇ ਸ਼ੁਰੂ ਕਰਨੇ ਆ। ਕੋਈ ਸੰਘਰਸ਼ ਕਿਸੇ ਨੇ ਜਾਇਜ਼ ਸੰਘਰਸ਼ ਸ਼ੁਰੂ ਕੀਤਾ, ਜੇ ਉਹਦੀ ਸਪੋਰਟ ਤੇ ਇੱਕ ਇਫੈਕਟਿਵ ਸਪੋਰਟ ਵਾਸਤੇ ਬੰਦਾ ਪਹੁੰਚਿਆ, ਉਹਦੇ ਵਾਸਤੇ ਵੀ ਆਪਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਇੱਕ ਬੰਦਾ ਹਰ ਜਗ੍ਹਾ ਪਹੁੰਚ ਰਿਹਾ ਤੁਹਾਡੇ ਵਾਸਤੇ। ਠੀਕ ਹੈ ਨਾ, ਮਤਲਬ ਹਰ ਸੰਘਰਸ਼ ਤਾਂ ਆਪਾਂ ਇਹ ਨਹੀਂ ਨਾ ਕਹਿ ਸਕਦੇ ਕਿ ਹਰ ਸੰਘਰਸ਼ ਵੀ ਇਹਨੇ ਇਸ ਨੌਜਵਾਨ ਨੇ ਵਿੱਢਣਾ ਹੈ। ਜਿਹੜਾ ਕੋਈ ਸੰਘਰਸ਼ ਮੱਤੇ ਵਾਲੇ ਦਾ ਸੰਘਰਸ਼ ਕਿਸੇ ਨੇ ਵਿੱਢਿਆ ਤੇ ਸਪੋਰਟ ਤੇ ਤਾਂ ਪਹੁੰਚੇ ਨਾ। ਜੇ ਕਿਸੇ ਨੇ ਪਾਣੀ ਦਾ ਵਿੱਢਿਆ ਉੱਥੇ ਸਪੋਰਟ ਤੇ ਪਹੁੰਚੇ, ਉਹਦੀ ਮਦਦ ਤੇ ਉਹਦੀ ਲੋੜੀਂਦੀ ਮਦਦ ਹੋਈ ਤਾਂ ਸੰਘਰਸ਼ ਢਹਿ ਜਾਂਦੇ ਆਏ ਤਾਂ ਵੱਡੇ ਤਾਂ ਇਹ ਪਹੁੰਚਣਾ ਕਿਹੜਾ ਘੱਟ ਗੱਲ ਆ, ਆਪਦੇ ਆਪ 'ਚ ਇਹ ਵੀ ਬਹੁਤ ਵੱਡੀ ਗੱਲ ਆ ਬਾਈ ਜੀ। ਤੁਸੀਂ ਇੱਕ ਬਰਾੜ ਸਾਹਿਬ ਇਹਨਾਂ ਨੇ ਮਿਸਲੀਡ ਦੀ ਗੱਲ ਕੀਤੀ ਮੱਤੇ ਵਾਲੇ ਵਾਲੀ, ਤੁਹਾਡਾ ਗਲਤ ਹੈਗਾ। ਤੁਸੀਂ ਇਹ ਕਹੋ, ਦੇਖੋ ਮਿਸਲੀਡ ਸ਼ਬਦ ਆ ਕਿ ਮੈਂ ਕਿਸੇ ਪਾਸੇ ਦਾ ਜਵਾਬ ਦਿੰਦੇ ਰਹੇ ਨਹੀਂ। ਮੈਂ ਮੱਤੇ ਵਾਲੇ ਆਇਆ, ਮੱਤੇ ਵਾਲੇ ਮੈਂ ਦੇਖਿਆ ਰਾਜਾ ਵੜਿੰਗ ਬੈਠਾ ਹੈ,
ਕਾਂਗਰਸ ਦੇ ਸਾਰੇ ਆਗੂ ਬੈਠੇ ਆ, ਬਾਦਲ ਦਲ ਦੇ ਆਗੂ ਬੈਠੇ ਆ। ਮੈਂ ਉੱਥੇ ਇਹ ਬੋਲਿਆ ਸੀ ਵੀ ਇਹੀ ਬੰਦੇ ਦਾ ਇਹ ਸਾਰੇ ਕੁਝ ਦੇ ਦੇਣਦਾਰ ਨੇ। ਨਹਿਰਾਂ ਨੂੰ ਕਪੂਰੀ ਟੱਕ ਲਾਉਣੇ ਇਹ ਧਿਰ ਦੀ ਦੇਣ ਹੈ। ਸਾਡੇ ਕੇਸਰ ਨੇ ਪਾਣੀਆਂ ਦੇ ਬਾਦਲਾਂ ਦੀ ਦੇਣ। ਆ ਮੱਤੇਵੜ 'ਚ ਪ੍ਰੋਜੈਕਟ ਲਵਾਉਣੇ ਕਿਹਦੀ ਦੇਣ ਸੀ? ਮੈਂ ਰਾਜੇ ਵੜਿੰਗ ਨੂੰ ਇਹੀ ਗੱਲ ਬੋਲਿਆ ਸੀ ਵੀ ਤੇਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੱਤੇਵੜ ਦੇ ਵਿੱਚ ਆ ਪ੍ਰੋਜੈਕਟ ਲੈ ਕੇ ਆਉਂਦਾ ਹੈ, ਉਦੋਂ ਨਹੀਂ ਤੂੰ ਬੋਲ ਪਿਆ। ਅੱਜ ਤੂੰ ਸਿਰਫ ਇੱਥੇ ਸਿਆਸੀ ਰੋਟੀਆਂ ਸੇਕਣ ਆ ਗਿਆ, ਵਿਰੋਧ ਕਰਨ ਆ ਗਿਆ। ਉੱਥੇ ਨਾ ਭੁੱਲ ਗਏ ਗੱਲ ਕਿ ਤੁਸੀਂ ਸਾਨੂੰ ਆਹ ਖੂਹ ਸਿੱਟਣ ਵਾਲਿਓ, ਮਾਰਨ ਵਾਲਿਓ ਪੰਜਾਬ ਨੂੰ, ਅੱਜ ਤੁਸੀਂ ਰਖਵਾਲੇ ਬਣੇ ਫਿਰਦੇ ਹੋ। ਗੱਲ ਤਾਂ ਇਹ ਸੀ। ਹਾਂ ਜੀ, ਤੁਹਾਡੇ ਮਗਰ ਜੂਥ ਆ ਜੀ, ਇਹ ਸਵਾਲ ਤੁਹਾਨੂੰ ਤਾਂ ਕਰ ਰਹੇ ਆ ਵੀ ਤੁਸੀਂ ਇਹ ਇੱਕ ਵਿਧੀਵਤ ਤਰੀਕੇ ਨਾਲ ਸ਼ੁਰੂ ਕਰੋਗੇ ਤਾਂ ਜਿਹੜੇ ਸਵਾਲ ਤੁਸੀਂ ਉਠਾ ਰਹੇ ਹੋ ਅੱਜ ਇਹ ਤੇ ਸੰਘਰਸ਼ ਸ਼ੁਰੂ ਹੋਵੇ ਤਾਂ ਕੋਈ ਹੱਲ ਨਿਕਲ ਸਕਦਾ, ਨਹੀਂ ਤਾਂ ਇਹਨਾਂ ਮਸਲਿਆਂ ਤੇ ਬਾਈ ਜੀ ਅਸੀਂ ਤਾਂ ਸੰਘਰਸ਼ਾਂ ਦੀ ਰਾਹ ਤੇ ਆ, ਅਸੀਂ ਤਾਂ ਸੰਘਰਸ਼ ਹੀ ਕਰਦੇ ਆਏ ਆ ਤੇ ਸੰਘਰਸ਼ ਹੀ ਕਰ ਰਹੇ ਆ। ਠੀਕ ਆ ਨਾ। ਪਹਿਲੀ ਗੱਲ ਤਾਂ ਹਾਲੇ ਤੁਸੀਂ ਇਹ ਦੇਖੋ, ਤੁਸੀਂ ਸੰਘਰਸ਼ਾਂ ਦੀ ਗੱਲ ਮੈਂ ਕਰਦਾ ਬਾਈ ਜੀ, ਜਵਾਬ ਲੈ ਲਈ ਇੱਕ ਮਿੰਟ। ਮੈਂ ਪੰਜਾਬੀ ਬੋਲੀ ਦੀ ਮਾਂ ਬੋਲੀ ਦੀ ਗੱਲ ਕਰਦਾ ਕਿ ਉਹਨੂੰ ਪੰਜਾਬ ਦੇ ਵਿੱਚ ਉਹਦਾ ਬਣਦਾ ਮਾਣ ਤਾਣ, ਉਹਦਾ ਸਤਿਕਾਰ ਬਹਾਲ ਕਰਾਉਣ ਦੇ ਲਈ ਬਾਈ ਜੀ ਇੱਕ ਮਿੰਟ ਰੌਲਾ ਪਾਇਆ, ਪਰਚੇ ਵੀ ਕਰਾ ਲਏ, ਬੋਰਡਾਂ ਦੇ ਰੰਗ ਵੀ ਮਾਰ ਲਏ, ਕਈ ਬੋਰਡ ਠੀਕ ਵੀ ਹੋ ਗਏ। ਅੱਜ ਵੀ ਲੋਕਾਂ ਨੂੰ ਪਿੱਟਦੇ ਆ ਵੀ ਸਕੂਲਾਂ ਦੇ ਵਿੱਚ ਤੁਹਾਡੀ ਜੜ ਵੱਢੀ ਜਾ ਰਹੀ ਹੈ, ਤੁਹਾਡੇ ਜਵਾਕਾਂ ਤੋਂ ਤੁਹਾਡੀ ਮਾਂ ਬੋਲੀ ਖੋਹੀ ਜਾ ਰਹੀ ਹੈ। ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜੀ ਕੌਮ ਕੋਲੋਂ ਦੀ ਬੋਲੀ ਮਰ ਗਈ ਉਹ ਕੌਮ ਦਾ ਵਜੂਦ ਮਰ ਗਿਆ। ਹੁਣ ਇਹਦੇ ਲਈ ਲੋਕ ਕਿੰਨੇ ਕੁ ਸੁਚੇਤ ਹੈ? ਲੋਕ ਤਾਂ ਖੁਸ਼ ਹੁੰਦੇ ਆ ਕਿ ਸਾਡਾ ਜਵਾਕ ਅੰਗਰੇਜ਼ੀ ਬੋਲਣ ਲੱਗ ਗਿਆ। ਅਸੀਂ ਅੰਗਰੇਜ਼ੀ ਦੇ ਖਿਲਾਫ ਨਹੀਂ, ਅਸੀਂ ਕਿਸੇ ਹੋਰ ਜ਼ਬਾਨ ਦੇ ਖਿਲਾਫ ਨਹੀਂ। ਆ ਕੱਲ੍ਹ ਦੀ ਸਰਕਾਰ ਦਾ, ਪੰਜਾਬ ਦੀ ਸਰਕਾਰ, ਪੰਜਾਬ ਦੇ ਲੋਕਾਂ ਨੇ ਚੁਣੀ, ਪੰਜਾਬੀ ਮਾਂ ਬੋਲੀ ਦਾ ਮਾਣ ਜਿਹਨੂੰ ਭਗਵੰਤ ਸਿੰਘ ਮਾਨ ਕਿਹਾ ਜਾਂਦਾ ਹੈ, ਉਹਦੀ ਸਰਕਾਰ ਦੇ ਨੁਮਾਇੰਦੇ MLA ਉਹਦੇ ਮੰਤਰੀ ਬੋਰਡ ਚੱਕੀ ਫਿਰਦੇ ਆ ਸਾਰੇ ਹਿੰਦੀ 'ਚ। ਗੁਜਰਾਤ 'ਚ ਦਿਖਾਉਣੇ ਆ, ਕੇਜਰੀਵਾਲ ਨੂੰ ਖੁਸ਼ ਕਰਨਾ। ਰੌਲਾ ਤਾਂ ਇਹ ਹੈ। ਤਾਂ ਇਹ ਘੱਟੋ ਘੱਟ ਵੀ ਸਾਨੂੰ ਇਸ ਗੱਲ ਪ੍ਰਤੀ ਅਸੀਂ ਤਾਂ ਜਗਾ ਰਹੇ ਹਾਂ, ਹੋਕਾ ਦੇ ਰਹੇ ਹਾਂ। ਹੌਲੀ ਹੌਲੀ ਮੂਵਮੈਂਟ ਬਣੂ, ਲਹਿਰ ਬਣੂਗੀ, ਲੜਾਈ ਵੀ ਲੜਾਂਗੇ ਜਿੱਥੇ ਤੱਕ ਮਰਜ਼ੀ ਲੜਨੀ ਪਵੇ, ਪਿੱਛੇ ਨਹੀਂ ਹਟਦੇ। ਪਰ ਗੱਲ ਤਾਂ ਅੱਜ ਇਹ ਹੈ ਵੀ ਅੱਜ ਕੀ ਉਸ ਪੱਧਰ ਤੱਕ ਸਾਡੇ ਲੋਕਾਂ ਨੂੰ ਸਮਝ ਹੈਗੀ ਹੈ?